ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਅਦਾਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सच्चो सच विच बहुत शुक्रिया जी। डॉक्टर साहब अज 6 जनवरी 2024 पो नानकशाही समत 551 का दिन है। तो डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा तरह ਦਾ ਅਸੀਂ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਿਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, जादू बॉक्स, शावा, फेसबुक, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਪਹਿਲਾਂ ਸਾਰੀਆਂ ਆਪਣੀਆਂ ਸਿੱਖ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਜੋ ਪ੍ਰਕਾਸ਼ ਦਿਹਾੜੇ ਨੂੰ ਪ੍ਰਕਾਸ਼ ਦਿਹਾੜਾ ਸੀ ਜੋ ਬੀਤੇ ਦਿਨੀ ਐਤਵਾਰ 5 ਜਨਵਰੀ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਾਰੇ ਜਗਤ ਵਿੱਚ ਸਾਰੇ ਸੰਸਾਰ ਵਿੱਚ ਸਿੱਖ ਸੰਗਤਾਂ ਵੱਲੋਂ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਮਨਾਇਆ ਗਿਆ। ਇਸ ਤੇ ਉੱਪਰ ਅਸੀਂ ਸਭ ਆਪਣੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ। ਔਰ ਦੂਸਰੇ ਪਾਸੇ ਜਿਸ ਤਰ੍ਹਾਂ ਕਿ ਨਨਕਾਣਾ ਸਾਹਿਬ ਵਿੱਚ ਜੋ ਇਹ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਉਸ ਤੇ ਆਪਾਂ ਅਫਸੋਸ ਜ਼ਾਹਿਰ ਕਰਦੇ ਹਾਂ। ਸਿੱਖ ਕੌਮ ਦੇ ਵਿੱਚ ਬਹੁਤ ਹੀ ਇਹ ਅਫਸੋਸ ਦਾ ਮਾਹੌਲ ਛਾਇਆ ਹੋਇਆ ਹੈ। ਸੋ ਇਸ ਘਟਨਾ ਨੇ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਬੁਲੰਦਰਿਆ ਹੈ। ਇਸ ਦੇ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਡਾਕਟਰ ਸਾਹਿਬ ਮੇਰੇ ਨਾਲ ਮੌਜੂਦ ਨੇ ਔਰ ਉਹਨਾਂ ਕੋਲੋਂ ਉਹਨਾਂ ਦਾ ਵੀਕਐਂਡ ਵੀ ਆਪਾਂ ਪੁੱਛਦੇ ਹਾਂ। ਹਾਲਾਂਕਿ ਉਹਨਾਂ ਨੇ ਗੱਲਬਾਤ ਵੀ ਕੀਤੀ ਸੀ ਉਸੇ ਹੀ ਦਿਨ ਜਦੋਂ ਇਹ ਘਟਨਾ ਵਾਪਰੀ। ਜੋ ਪ੍ਰੋਗਰਾਮ ਸਾਡਾ ਚੱਲਦਾ ਹੈ ਗੁਫ਼ਤਗੂ ਜਿਸ ਨੂੰ ਰਨ ਕਰਦੇ ਨੇ ਅਮਰਵੀਰ ਸਿੰਘ ਜੀ, ਸੋ ਉਹਨਾਂ ਨਾਲ ਡਾਕਟਰ ਸਾਹਿਬ ਨੇ ਆਪਣੀ ਗੱਲਬਾਤ ਵੀ ਕੀਤੀ ਸੀ। ਇਸੇ ਜੋ ਘਟਨਾ ਨੂੰ ਲੈ ਕੇ ਜੋ ਪਾਕਿਸਤਾਨ ਦੀ ਜੋ ਆਵਾਮ ਹੈ ਉਹਨਾਂ ਵੱਲੋਂ ਵੀ ਬੜਾ ਹੀ ਅਫਸੋਸ ਔਰ ਦੁੱਖ ਜ਼ਾਹਿਰ ਕੀਤਾ ਗਿਆ। ਉਹਨਾਂ ਨੇ ਕਾਫੀ ਸਾਰੀਆਂ ਆਪਣੀਆਂ ਲਿਖਤਾਂ ਸਾਂਝੀਆਂ ਕੀਤੀਆਂ ਸੀ। ਉਹਨਾਂ ਦਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਸੇ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ ਮੌਜੂਦ ਨੇ, ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੜੀ ਤੇਜ਼ੀ ਨਾਲ ਸਾਡੇ ਖਿੱਤੇ 'ਚ ਵੀ ਔਰ ਜਿਹੜਾ ਘਟਨਾਕ੍ਰਮ ਪਰਸ਼ੀਅਨ ਗਲਫ ਦੇ ਵਿੱਚ ਖਾਸ ਤੌਰ 'ਤੇ ਜਦੋਂ ਕਿ ਈਰਾਨ ਦੇ ਇੱਕ ਪ੍ਰਮੁੱਖ ਫੌਜੀ ਕਮਾਂਡਰ ਸੁਲੇਮਾਨ ਉਹਨਾਂ ਨੂੰ ਅਮਰੀਕਨ ਡਰੋਨ ਅਟੈਕ ਦੇ ਵਿੱਚ ਜਦੋਂ ਕਿ ਉਹ ਇੰਟਰਨੈਸ਼ਨਲ ਏਅਰਪੋਰਟ ਬਗਦਾਦ ਦੇ ਵਿੱਚ ਐਂਟਰ ਕਰਨ ਵਾਲੇ ਸਨ ਮਾਰਿਆ ਗਿਆ। ਇਸ ਵੇਲੇ ਉਹ ਸਾਰਾ ਹੀ ਖਿੱਤਾ ਔਰ ਦੁਨੀਆ ਦੇ ਵਿੱਚ ਇੱਕ ਫਿਕਰਮੰਦੀ ਹੈ ਇਹ ਕਿਹੜੇ ਪਾਸੇ ਨੂੰ ਲੀਡ ਕਰੇਗੀ। ਪਰ ਉਸ ਦਾ ਜ਼ਿਕਰ ਅਸੀਂ ਦੂਸਰੇ ਸੈਗਮੈਂਟ ਦੇ ਵਿੱਚ ਕਰਾਂਗੇ। ਜਿਹੜੀ ਘਟਨਾ ਬੀਤੇ ਸ਼ੁੱਕਰਵਾਰ ਵਾਪਰੀ ਜ਼ਾਹਰਾ ਤੌਰ ਦੇ ਉੱਤੇ, ਕਿਉਂਕਿ ਅਸੀਂ ਆਲਰੇਡੀ ਕੈਲੀਫੋਰਨੀਆ ਜਾਣਾ ਸੀ, ਜਿਹੜਾ ਫਰਾਈਡੇ ਨੂੰ ਫਲਾਈ ਕਰਨਾ ਸੀ, ਸੈਚਰਡੇ ਤੇ ਸੰਡੇ ਦੇ ਪ੍ਰੋਗਰਾਮ ਸਨ ਔਰ ਮੇਰੀ ਕਨੈਕਟਿੰਗ ਫਲਾਈਟ ਫੀਨਿਕਸ ਐਰੀਜ਼ੋਨਾ ਤੋਂ ਸੀ। ਜਿਉਂ ਹੀ ਮੈਂ ਫੀਨਿਕਸ ਉਤਰਿਆ ਦੂਸਰੀ ਫਲਾਈਟ ਦੇ ਲਈ ਤੇ ਮੇਰੀ ਵਾਇਸਮੇਲ ਜਿਹੜੀ ਹੈ ਉਹ ਭਰੀ ਹੋਈ ਸੀ ਮੈਸੇਜਸ ਦੇ ਨਾਲ ਔਰ ਉਸ ਤੋਂ ਇਹ ਪਤਾ ਲੱਗਾ ਕਿ ਨਨਕਾਣਾ ਸਾਹਿਬ ਦੇ ਵਿੱਚ ਕਿਵੇਂ ਇੱਕ ਪਾਗਲ ਆਦਮੀ ਨੇ ਜਿਸ ਨੇ ਜੋ ਉਹਨਾਂ ਦਾ ਘਰੇਲੂ ਜਾਂ ਇੱਕ ਲੋਕਲ ਟਕਰਾਅ ਦੀ ਲਾਈਨ ਜਿਹੜੀ ਉਹਨਾਂ ਨੇ ਕ੍ਰੀਏਟ ਕੀਤੀ ਹੈ, ਜਿਹੜਾ ਵਰਤਾਰਾ ਸਾਹਮਣੇ ਹੈ, ਉਸ ਦੀ ਆੜ ਦੇ ਵਿੱਚ ਉਸ ਨੇ ਕਾਫੀ ਕੁਝ ਤਮਾਸ਼ਬੀਨ ਔਰ ਕੁਝ ਟੀਨੇਜਰ ਉਹਨਾਂ ਦੀ ਭੀੜ ਇਕੱਠੀ ਕਰਕੇ ਪ੍ਰੋਟੈਸਟ ਦੇ ਨਾਂ ਥੱਲੇ ਉਹ ਜਿਹੜਾ ਹੈ ਉਹ ਗੁਰਦੁਆਰੇ ਵੱਲ ਮੁੜੇ। ਨਨਕਾਣਾ ਸਾਹਿਬ ਦੇ ਠੀਕ ਬਾਹਰ ਆ ਕੇ ਉਹਨਾਂ ਨੇ ਹੁੱਲੜਬਾਜ਼ੀ ਕੀਤੀ, CCTV ਕੈਮਰੇ ਦੂਸਰੇ ਤੋੜੇ ਔਰ ਕਾਫੀ ਜਿਹੜੀ ਨਫ਼ਰਤ ਭਰੀ ਉਸ ਦੀ ਤਕਰੀਰ ਸੀ ਜਿਸ ਨੂੰ ਨਾਲ ਦੀ ਨਾਲ ਦੁਨੀਆ ਭਰ ਦੇ ਵਿੱਚ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਔਰ ਉਸ ਦਾ ਨਤੀਜਾ ਸੀ ਕਿ ਇੱਕ ਬਹੁਤ ਗੁੱਸਾ ਵੀ ਸੀ, ਅਫਸੋਸ ਵੀ ਸੀ
ਔਰ ਜਿਸ ਗੱਲ ਦਾ ਫਿਕਰ ਅਸੀਂ ਕਾਫੀ ਵਕਤ ਤੋਂ ਖਾਸ ਤੌਰ ਤੇ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਮੌਕੇ ਤੋਂ ਲੈ ਕੇ ਜ਼ਾਹਰ ਕਰ ਰਹੇ ਸੀ, ਇਉਂ ਲੱਗਣ ਲੱਗਾ ਕਿ ਉਹ ਮਾਹੌਲ ਜਿਹੜਾ ਹੈ ਇੰਡੀਅਨ ਏਜੰਸੀਜ਼ ਨੇ ਜਾਂ ਉੱਥੇ ਉਸ ਕਿਸਮ ਦੇ ਕੱਟੜਵਾਦ ਦੀ ਲਾਈਨ ਦੇ ਥੱਲੇ ਈਵਨ ਇਸਲਾਮ ਦੀਆਂ ਬੇਸਿਕ ਟੀਚਿੰਗਸ ਵੱਲ ਵੀ ਜਿਨ੍ਹਾਂ ਨੇ ਪਿੱਠ ਕੀਤੀ ਹੋਈ ਹੈ ਉਹਨਾਂ ਨੇ ਸਿਰਜ ਦਿੱਤੇ। ਜੀ। ਔਰ ਮੈਂ ਜਦੋਂ ਤੱਕ ਉੱਥੋਂ ਜਿਹੜਾ ਫੀਨਿਕਸ ਤੋਂ ਫ੍ਰੈਜ਼ਨੋ ਸੈਂਟਰਲ ਵੈਲੀ ਕੈਲੀਫੋਰਨੀਆ ਜਿੱਥੇ ਸੈਚਰਡੇ ਦਾ ਪ੍ਰੋਗਰਾਮ ਸੀ ਪਹੁੰਚਿਆ, ਆਲਰੇਡੀ ਵਕਤ ਸਾਡੇ ਸੱਚੋ ਸੱਚ ਪ੍ਰੋਗਰਾਮ ਦਾ ਤਾਂ ਨਹੀਂ ਸੀ, ਔਰ ਜਿਵੇਂ ਤੁਸੀਂ ਦੱਸਿਆ ਮੈਂ ਇਹ ਜ਼ਰੂਰੀ ਸਮਝਿਆ ਕਿ ਇਹ ਜਿਹੜਾ ਇੱਕ ਜੋ ਵਾਪਰ ਗਿਆ ਜੀ ਉਸ ਨੂੰ ਭਾਰਤੀ ਏਜੰਸੀਆਂ ਉਹਨਾਂ ਦੇ ਦੁਮਛੱਲੇ ਵੀ ਔਰ ਸਿੱਖ ਕੌਮ ਦੇ ਵਿੱਚ ਵੀ ਜਿਹੜੇ ਇਸ ਕਿਸਮ ਦੇ ਲੋਕ ਕੱਚਘਰੜ ਜਿਹੜੇ ਕਿ ਬਿਲਕੁਲ ਜਿਨ੍ਹਾਂ ਨੇ ਬਿਨਾਂ ਕਿਸੇ ਗੱਲ ਦੀ ਤਫਤੀਸ਼ ਕੀਤੇ ਜੋ ਭਾਰਤੀ ਮੀਡੀਆ ਪ੍ਰਚਾਰਦਾ ਹੈ ਉਸ ਅਸਰ ਨੂੰ ਕਬੂਲਦੇ ਨੇ, ਉਸ ਪਾਸੇ ਵੱਲੋਂ ਜੰਪ ਕਰਨਗੇ। ਸੋ ਅਸੀਂ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਟੈਲੀਫੋਨਿਕ ਕਨਵਰਸੇਸ਼ਨ ਜਿਸ ਨੂੰ ਕਾਫੀ ਭਰਵਾਂ ਹੁੰਗਾਰਾ ਮਿਲਿਆ। ਹੁੰਗਾਰਾ ਇਸ ਲਈ ਕਿ ਬਹੁਤ ਵਾਰ ਇਹ ਜਿਹੜੇ ਖਾਸ ਤੌਰ ਤੇ ਸਾਡੀਆਂ ਦੋਨੋਂ ਹੀ ਕੌਮਾਂ 'ਚ ਸਿੱਖਾਂ 'ਚ ਵੀ ਮੁਸਲਮਾਨਾਂ 'ਚ ਵੀ ਦੋ ਮਾਮਲਿਆਂ ਉੱਤੇ ਅਸੀਂ ਬਹੁਤ ਭਾਵੁਕ ਹੁੰਦੇ ਹਾਂ ਜਿੱਥੇ ਬਹੁਤ ਵਾਰ ਲੌਜਿਕ ਜਾਂ ਠਹਿਰਾਵ ਦੀ ਕੋਈ ਥਾਂ ਨਹੀਂ ਹੁੰਦੀ। ਪਹਿਲਾ ਤਾਂ ਜ਼ਾਹਰਾ ਤੌਰ ਦੇ ਉੱਤੇ ਸਾਡਾ ਮਜ਼ਹਬ ਹੈ, ਫੇਥ ਹੈ, ਜਿਸ ਦੇ ਉੱਤੇ ਜੇ ਕੁਝ ਲੱਗਦਾ ਕਿ ਕੋਈ ਅਟੈਕ ਹੋਇਆ ਕਿਸੇ ਪਾਸਿਓਂ ਫਿਰ ਉਹ ਪਾਗਲਪਨ ਦੀ ਕੈਫੀਅਤ ਹੁੰਦੀ ਹੈ। ਔਰ ਦੂਸਰਾ ਇਹ ਸਾਡੇ ਕਲਚਰ ਨਾਲ ਵੀ ਸੰਬੰਧਿਤ ਹੈ ਪੰਜਾਬ ਦੇ ਔਰ ਦੋਨਾਂ ਮਜ਼ਹਬਾਂ 'ਚ ਵੀ ਬੱਚੀ ਦੇ ਆਨਰ ਦੀ ਗੱਲ ਕਿ ਜਦੋਂ ਇਹ ਹੋਏ ਕਿ ਉਹਦੇ ਨਾਲ ਜੁੜਿਆ ਹੋਇਆ ਕੁਝ ਹੈ ਔਰ ਕੋਈ ਜ਼ਿਆਦਤੀ ਹੋ ਰਹੀ ਹੈ ਤਾਂ ਉਦੋਂ ਵੀ ਅੱਖਾਂ 'ਚ ਖੂਨ ਉਤਰਨ ਵਾਲੀ ਕੈਫੀਅਤ ਹੁੰਦੀ ਹੈ। ਔਰ ਮੰਦੇ ਭਾਗਾਂ ਨੂੰ ਇਸ ਘਟਨਾ ਦੇ ਵਿੱਚ ਦੋਨੋਂ ਹੀ ਗੱਲਾਂ ਜੁੜੀਆਂ ਹੋਈਆਂ ਸੀ। ਉਸ ਤੋਂ ਪਹਿਲਾਂ ਜਿਹੜਾ ਉੱਥੋਂ ਦਾ ਜਿਹੜੀ ਬੱਚੀ ਜਗਜੀਤ ਕੌਰ ਨੂੰ ਲੈ ਕੇ ਜਿਹੜਾ ਮਸਲਾ ਪਿਛਲੇ ਕਈ ਮਹੀਨਿਆਂ ਤੋਂ ਸੀ, ਲੱਗਦਾ ਸੀ ਕਿ ਇਹ ਰਿਜ਼ੋਲਵ ਹੋ ਗਿਆ। ਜਿਵੇਂ ਗਵਰਨਰ ਪੰਜਾਬ ਚੌਧਰੀ ਮੁਹੰਮਦ ਸਰਵਰ ਉਹਨਾਂ ਦੀ ਅਹਿਲੀਆ ਨੇ ਐਫਰਟ ਕੀਤਾ, ਪ੍ਰੈਸ ਕਾਨਫਰੰਸ ਵੀ ਹੋਈ, ਗੱਲ ਆ ਵੀ ਗਈ, ਪਰ ਮੈਨੂੰ ਲੱਗਦਾ ਹੈ ਵੀ ਜਿਵੇਂ ਕਿਤੇ ਨਾ ਕਿਤੇ ਇਹ ਲੈਪਸ ਵੀ ਰਿਹਾ ਹੈ ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਜ਼ ਦਾ ਪਾਕਿਸਤਾਨ ਦੇ ਜਾਂ ਲੋਕਲ। ਜਦੋਂ ਅਸੀਂ ਇਹ ਦੇਖ ਰਹੇ ਹਾਂ ਜਿਵੇਂ 5 ਜਨਵਰੀ ਦਾ ਦਿਨ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸੀ ਔਰ ਪਾਕਿਸਤਾਨੀ ਏਜੰਸੀਆਂ ਇਸ ਗੱਲ ਬਾਰੇ ਤਾਂ ਕਾਫੀ ਅਲਰਟ ਨੇ ਕਿ ਕਰਤਾਰਪੁਰ ਸਾਹਿਬ 'ਚ ਕੋਈ ਗਲਤ ਘਟਨਾ ਨਾ ਕਰਵਾਈ ਨਾ ਹੋ ਜਾਏ ਭਾਰਤੀ ਏਜੰਸੀਆਂ ਵੱਲੋਂ। ਇਸ ਲਈ ਉਹ 24 ਘੰਟੇ ਪੱਬਾਂ ਭਾਰ ਰਹਿੰਦੇ ਨੇ ਔਰ ਉਹਨਾਂ ਨੇ ਆਲਰੇਡੀ ਅਨਾਉਂਸ ਕੀਤਾ ਸੀ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ, ਔਰ ਇਹ ਖੁਸ਼ੀ ਦੀ ਗੱਲ ਹੈ ਕਿ ਇਸ ਘਟਨਾ ਦੇ ਦੁਖਾਂਤ ਦੇ ਬਾਵਜੂਦ ਅੱਜ ਜਦੋਂ ਅਸੀਂ ਖਬਰਾਂ ਦੇਖਦੇ ਹਾਂ ਤੇ ਕਰਤਾਰਪੁਰ ਸਾਹਿਬ 'ਚ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਦਾ ਇਕੱਠ ਹੋਇਆ ਔਰ ਪਹਿਲੀ ਵਾਰ ਜਲੂਸ ਦੀ ਸ਼ਕਲ ਦੇ ਵਿੱਚ ਮਾਰਚ ਹੋਇਆ ਔਰ ਜਿਸ 'ਚ ਹਜ਼ਾਰਾਂ ਸਿੱਖ ਸੰਗਤਾਂ ਸ਼ਾਮਲ ਹੋਈਆਂ। ਔਰ ਜਿਵੇਂ ਪਾਕਿਸਤਾਨ ਦੇ ਵਿੱਚ ਪਹਿਲਾਂ ਉਹਨਾਂ ਨੇ ਪਾਬੰਦੀ ਲਾ ਦਿੱਤੀ ਸੀ ਕਿ 3 ਦਿਨ ਕੋਈ ਵੀ ਜਿਹੜਾ ਗੈਰ ਸਿੱਖ ਹੈ ਉਹ ਉੱਥੇ ਨਹੀਂ ਸ਼ਮੂਲੀਅਤ, ਔਰ ਉਹ ਵੀ ਸਿਕਿਉਰਿਟੀ ਐਂਗਲਸ ਕਰਕੇ, ਪਰ ਉਹਨਾਂ ਨੇ 12th ਆਵਰ ਦੇ ਉੱਤੇ ਉਹਨਾਂ ਨੇ ਕਿਹਾ ਵੀ ਜਿਹੜੇ ਪਾਕਿਸਤਾਨੀ ਜਿਹੜੇ ਮੁਸਲਮਾਨ ਪਰਿਵਾਰ ਨੇ ਜੋ ਪਰਿਵਾਰਾਂ ਦੇ ਨਾਲ ਨੇ, ਫੈਮਲੀਜ਼, ਵਾਈਵਸ, ਚਿਲਡਰਨ, ਉਹ ਸ਼ਮੂਲੀਅਤ ਕਰ ਸਕਦੇ ਨੇ। ਔਰ ਮੈਂ ਸਮਝਦਾ ਕਿ ਜੇ ਅਸੀਂ ਇਸ ਦੀ ਟਾਈਮਿੰਗ ਦੇਖੀਏ, ਇਸ ਸਾਰੇ ਦਾ ਵਰਤਾਰਾ ਔਰ ਜਿਸ ਲੈਵਲ ਤੱਕ ਇਸ ਨੂੰ ਫਿਰ ਲਿਜਾਇਆ ਗਿਆ, ਜਿਵੇਂ ਭਾਰਤ ਦੀ ਫੋਰਨ ਮਿਨਿਸਟਰੀ ਨੇ, ਰਵੀਸ਼ ਕੁਮਾਰ ਨੇ ਰਿਐਕਟ ਕੀਤਾ ਔਰ ਇਹ ਸਾਰਾ ਦੱਸਦਾ ਹੈ ਕਿ ਵੀ ਇਹ ਉਹਨਾਂ ਨੇ ਕਿਵੇਂ ਇਸ ਸਾਰਿਆਂ ਨੂੰ ਆਪਣੇ ਉਸ ਮਫਾਦ, ਜਿੱਥੇ ਕਿ ਇੱਕ ਪਾਸੇ ਭਾਰਤ ਦੇ ਵਿੱਚ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੂੰ ਲੈ ਕੇ ਲੱਖਾਂ ਲੋਕ ਸੜਕਾਂ ਤੇ ਨਿਕਲੇ ਹੋਏ ਨੇ, ਉਹਨਾਂ ਦੀਆਂ ਇਕਨੋਮਿਕਲ ਪ੍ਰੋਬਲਮਸ ਨੇ ਔਰ ਸਿੱਖਾਂ ਦੀ ਗੁੱਡਵਿਲ ਜਿਹੜੀ ਪਾਕਿਸਤਾਨ ਪ੍ਰਤੀ ਖਾਸ ਤੌਰ ਤੇ ਕਰਤਾਰਪੁਰ ਕੋਰੀਡੋਰ ਦੇ ਮੁੱਦੇ ਤੇ ਜਿਹੜੀਆਂ ਵੀਡੀਓਜ਼ ਰੋਜ਼ ਸ਼ੋ ਅਪ ਹੁੰਦੀਆਂ ਨੇ ਉਹਨੂੰ ਕਾਊਂਟਰ ਕਰਨ ਦੇ ਲਈ ਜਿਹੜਾ ਕੁਛ ਨਾ ਕੁਛ ਉਹ ਲੱਭਦੇ ਸੀ ਜਾਂ ਉਹਨਾਂ ਨੇ ਇੰਜੀਨੀਅਰ ਕੀਤਾ। ਇਹ ਤਾਂ ਹੁਣ ਜਦੋਂ ਤਫਤੀਸ਼ ਹੋਏਗੀ, ਪਰ ਮੈਂ ਇਹ ਸਮਝਦਾ ਵੀ ਫੋਕਸ ਕਰਤਾਰਪੁਰ ਸਾਹਿਬ ਤੇ ਰਿਹਾ ਤੇ ਜਿਹਨੂੰ ਕਹਿੰਦੇ ਨੇ ਕਿ ਦੇ ਡਿਡਨਟ ਵਾਚ देयर ਬੈਕ, ਕਿ ਨਨਕਾਣਾ ਸਾਹਿਬ ਦੇ ਵਿੱਚ ਜਿੱਥੇ ਵੀ ਇਸ ਦਿਨ ਦੇ ਮਨਾਉਣ ਦੇ ਲਈ ਉਸ ਦਿਨ ਅਖੰਡ ਪਾਠ ਸਾਹਿਬ ਸ਼ੁਰੂ ਹੋਣੇ ਸੀ, ਫਰਾਈਡੇ ਜਿਹੜਾ ਕਿ ਅਖੰਡ ਪਾਠ ਅਸੀਂ ਕਹਿੰਦੇ ਹਾਂ ਕੰਟੀਨਿਊਸ ਰੀਡਿੰਗ ਗੁਰੂ ਗ੍ਰੰਥ ਸਾਹਿਬ ਦੀ, ਜਿਹਨੂੰ 48 ਘੰਟੇ ਲੱਗਦੇ ਨੇ,
ਤੇ ਉੱਥੇ ਇਹ ਘਟਨਾ ਦਾ ਵਾਪਰਨਾ ਇਹ ਬਹੁਤ ਹੀ ਜਿਹੜਾ ਦੁਖਦ ਪਾਰਟ ਸੀ। ਬਿਲਕੁਲ। ਔਰ ਇਹਦੇ ਚ ਇੱਕ ਲੈਪਸ ਜਿਹੜਾ ਹੋਰ, ਕਿਉਂਕਿ ਕੁਝ ਆਸਪੈਕਟ ਮੈਂ ਆਲਰੇਡੀ ਗੁਫ਼ਤਗੂ ਪ੍ਰੋਗਰਾਮ 'ਚ ਡਿਸਕਸ ਕੀਤੇ ਔਰ ਨਤੀਜੇ ਦੇ ਤੌਰ ਤੇ ਉਹ ਇੱਕ ਕਾਈਂਡ ਆਫ ਐਂਟੀਡੋਟ ਵੀ ਸੀ, ਕੁਝ ਨੇ ਉਹਨੂੰ ਡੈਮੇਜ ਕੰਟਰੋਲ ਵੀ ਕਿਹਾ। ਕੁਝ ਸਾਡੇ ਜਿਹੜੇ ਕੱਚ ਕਰੜ ਜਿਹੜੇ ਵਿਊਅਰ ਨੇ ਉਹਨਾਂ ਨੇ ਸਾਨੂੰ ਇਹ ਵੀ ਕਿਹਾ ਆਪਣੀ ਸਿੱਖ ਕੌਮ ਦੇ ਕਿ ਲੈ ਲਓ ਜੀ ਇਨਾਮ, ਤੁਸੀਂ ਵੱਡੇ ਐਡਵੋਕੇਟ ਬਣੇ ਹੁੰਦੇ ਹੋ ਔਰ ਬੜਾ ਹੁੰਦੇ ਹੋ, ਦੇਖ ਲਓ ਕੀ ਹੈਗਾ। ਔਰ ਮੈਂ ਦੇਖ ਰਿਹਾ ਸੀ ਨਾ 2-3 ਦਿਨਾਂ 'ਚ ਇੱਕ ਮੇਰੇ ਜਿਹੜਾ ਅਲਾਮਾ ਇਕਬਾਲ ਹੋਰਾਂ ਦਾ ਇੱਕ ਸ਼ੇਅਰ ਜਿਹੜਾ ਬਾਂਗੇ ਦਰਾ ਪੁਸਤਕ ਦੇ ਵਿੱਚ ਹੈ, ਹਜ਼ਾरों खौफ हो लेकिन जुबां हो दिल की रफ़ीक, यही रहा है अज़ल से कलंदरो ला तारीख। जी कि बेशक चार चफेरे हज़ारां खौफ तुहानू डरा रहे होण, तुहाडे उत्ते दबाव बना रहे होण, लेकिन कलंदर फकीर नू कहंदे ने, रब दे बंदे नू कहंदे ने कि उस दे सामने कलंदर दे लई सब तो अहम हुंदा है ਜ਼ੁਬਾਨ ਹੋ ਦਿਲ ਕੀ ਰਫੀਕ, ਅਲਾਈ। ਬਿਲਕੁਲ। ਕਿ ਜੋ ਤੁਹਾਡੇ ਦਿਲ 'ਚ ਹੈ ਤੁਹਾਡੀ ਜ਼ੁਬਾਨ ਤੇ ਵੀ ਹੋਏ। ਜੇ ਤੁਸੀਂ ਉਸ ਸਾਰੇ ਮੌਕੇ ਦੇ ਉੱਤੇ ਜਦੋਂ ਕਿ ਚਾਰ ਚਫੇਰੇ ਕੁਛ ਐਸਾ ਵਾਪਰ ਰਿਹਾ ਹੈ, ਤੁਸੀਂ ਲੁਕ ਜਾਂਦੇ ਹੋ, ਤੁਸੀਂ ਰਿਐਕਟ ਨਹੀਂ ਕਰਦੇ ਜਾਂ ਤੁਸੀਂ ਚੁੱਪ ਜਿਹੜਾ ਇਹ ਵੀ ਜਿਹੜਾ ਇਹ ਫਿਰ ਰੱਬ ਦੇ ਬੰਦਿਆਂ ਦਾ ਕੰਮ ਨਹੀਂ ਹੁੰਦਾ। ਯਹੀ ਰਹਾ ਹੈ ਅਜ਼ਲ ਸੇ ਕਲੰਦਰੋ ਲਾ ਤਾਰੀਖ, ਕਿ ਇਹ ਅਜ਼ਲਾਂ ਤੋਂ ਜਦੋਂ ਤੋਂ ਇਹ ਜ਼ਮਾਨਾ ਆਇਆ, ਇਹ ਜਿਹੜਾ ਰੱਬ ਦਾ ਬੰਦਾ ਹੈ, ਫਕੀਰ ਹੈ, ਉਸ ਦਾ ਇਹੀ ਤੌਰ ਤਰੀਕਾ ਹੈ ਕਿ ਉਸ ਨੇ ਜਿਹੜੀ ਹੈ ਆਪਣੀ ਜ਼ਬਾਨ ਔਰ ਆਪਣਾ ਦਿਲ ਉਸ ਨੂੰ ਕਰੀਬ ਰੱਖਣਾ ਔਰ ਬਿਨਾਂ ਖੌਫ, ਕਿਸੇ ਖੌਫ ਦੇ ਸੱਚ ਦੀ ਗੱਲ ਕਹਿਣੀ। ਸੋ ਮੈਂ ਸਮਝਦਾ ਵੀ ਅਸੀਂ ਇਸ ਸਾਰੀ ਜਿੱਥੇ ਘਟਨਾ ਕੰਡੈਮਨੇਬਲ ਹੈ ਔਰ ਮੈਂ ਇਸ ਦੇ ਲਈ ਕੋਈ ਵੀ ਔਰ ਜਿੰਨੀਆਂ ਲਿਖਤਾਂ ਸਾਨੂੰ ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ ਦੀਆਂ ਆਈਆਂ ਨੇ ਇਸ ਦੌਰ ਦੇ ਵਿੱਚ ਪਿਛਲੇ 48 ਘੰਟੇ 'ਚ, ਉਹ ਦੱਸਦਾ ਹੈ ਕਿ ਕਿੰਨਾ ਵੱਡਾ ਜਿਹੜਾ ਸਾਡੀ ਆਪਸੀ ਸਾਂਝ ਦੀ ਗੱਲ ਔਰ ਮੁਹੱਬਤ ਦੀ ਗੱਲ ਕਿੱਥੋਂ ਤੱਕ ਪਹੁੰਚੀ ਹੈ। ਇੱਕ ਬੀਬੀ ਜਿਹੜੇ ਕਿ ਅਕਸਰ ਸਾਡੇ ਤੋਂ ਖਫਾ ਰਹਿੰਦੇ ਨੇ ਕਿ ਅਸੀਂ ਪਤਾ ਨਹੀਂ ਪਾਕਿਸਤਾਨ ਦਾ ਜਾਂ ਇੰਨਾ ਮੋਹ ਕਿਉਂ ਪਾਲਦੇ ਹਾਂ, ਉਹਨਾਂ ਨੇ ਰਾਦਰ ਮੈਨੂੰ ਇੱਕ ਨੈਗੇਟਿਵਿਟੀ ਦੀ ਈਮੇਲ 'ਚ ਕਿਹਾ ਕਿ ਜੀ ਕੰਗ੍ਰੈਚੁਲੇਸ਼ਨਸ ਹੈ ਜੋ ਅੱਜ ਇੰਨੀ ਘਟਨਾ ਵਾਪਰੀ ਹੈ ਔਰ ਸਿੱਖ ਜਿਹੜੇ ਨੇ ਉਹ ਰਿਐਕਟ ਨਹੀਂ ਕਰ ਰਹੇ ਜਾਂ ਉਹ ਪਾਕਿਸਤਾਨ ਦੇ ਹੱਕ ਦੀ ਜਾਂ ਇੰਡੀਅਨ ਏਜੰਸੀਆਂ ਨੂੰ ਭੰਨ ਰਹੇ ਨੇ, ਇਹ ਤੁਹਾਡੀ ਬਦੌਲਤ ਹੈ, ਤੁਸੀਂ TV 84 ਰਾਹੀਂ ਹੋ। ਮੈਂ ਕਿਹਾ ਚਲੋ ਇਹ ਵੀ ਇੱਕ ਲੈਫਟ ਹੈਂਡਡ ਕੰਪਲੀਮੈਂਟ ਹੈ ਜੇ ਅਸੀਂ 7-8 ਸਾਲ ਦੇ ਵਿੱਚ ਇੱਕ ਉਹ ਮਾਹੌਲ ਤਿਆਰ ਕੀਤਾ ਕਿ ਜਿੱਥੇ ਹੁਣ ਸਿੱਖ ਜਿਹੜੇ ਨੇ ਉਹ ਇਮੋਸ਼ਨਲ ਫੂਲ ਨਹੀਂ ਨੇ, ਉਹ ਸਮਝਦੇ ਨੇ ਕਿ ਸਾਰੇ ਦੇ ਪਿੱਛੇ ਕੀ ਚੱਲ ਸਕਦਾ ਹੈ ਜਾਂ ਕੀ ਹੋ ਸਕਦਾ ਹੈ। ਸੋ ਇੱਕ ਪਾਰਟ ਤਾਂ ਮੈਂ ਸਮਝਦਾ ਹਾਂ ਵੀ ਇਹ ਇੱਕ ਫੇਲਿਅਰ ਸੀ ਪਾਕਿਸਤਾਨੀ ਲੋਕਲ ਐਡਮਿਨਿਸਟ੍ਰੇਸ਼ਨ ਦੀ, ਏਜੰਸੀਆਂ ਦੀ, ਕਿ ਉਹ ਇਸ ਸ਼ਰਾਰਤ ਨੂੰ ਜਿਹੜੀ ਕਿ ਆਲਰੇਡੀ ਜਗਜੀਤ ਕੌਰ ਦੇ ਮੁੱਦੇ ਦੇ ਉੱਤੇ ਕਾਫੀ ਦੇਰ ਤੋਂ ਚੱਲ ਰਹੀ ਸੀ, ਉਹਨੂੰ ਉਹਨਾਂ ਨੇ ਰਿਜ਼ੋਲਵ ਨਹੀਂ ਕੀਤਾ। ਉਹਨਾਂ ਦੀ ਕੋਈ ਕੋਰਟ ਡੇਟ ਵੀ ਸੀ 8 ਜਾਂ 9 ਜਨਵਰੀ ਨੂੰ ਔਰ ਉਹਨੂੰ ਲੈ ਕੇ ਜਿਹੜੀ ਕੋਈ ਗ੍ਰਿਫਤਾਰੀ ਉਹਨਾਂ ਦੇ ਜਾਂ ਕਿਸੇ ਨੂੰ ਚੁੱਕਿਆ ਉਹਨਾਂ ਨੇ, ਉਹ ਵੀ ਇੱਕ ਬਲਦੀ ਤੇ ਤੇਲ ਦਾ ਕੰਮ ਹੋਏਗਾ। ਲੇਕਿਨ ਜਦੋਂ ਪਤਾ ਸੀ ਕਿ ਇਹ ਹੌਟ ਅਪ ਹੋ ਰਿਹਾ ਹੈ, ਗੁਰਦੁਆਰਾ ਸਾਹਿਬ ਨੂੰ ਸਿਕਿਉਰਿਟੀ ਕਵਰ ਦੇਣਾ ਜਾਂ ਜਿਹੜਾ ਸ਼ਰਾਰਤੀ ਅਨਸਰ ਹੈ ਉਹਨਾਂ 'ਚ ਉਸ ਨੂੰ ਆਇਡੈਂਟੀਫਾਈ ਕਰਨਾ, ਇਹ ਉਹਨਾਂ ਦਾ ਕੰਮ ਸੀ। ਔਰ ਦੂਸਰਾ ਪਾਰਟ, ਕਿਉਂਕਿ ਮੈਂ ਇੱਕ ਹਮਦਰਦ ਦੋਸਤ ਹੋਣ ਦੇ ਨਾਤੇ ਪਹਿਲਾਂ ਆਪਣਿਆਂ ਤੋਂ ਗੱਲ ਸ਼ੁਰੂ ਕਰਾਂ, ਜਦੋਂ ਇਹ ਘਟਨਾ ਵਾਪਰ ਗਈ ਫਿਰ ਜਿਹੜਾ ਰਿਸਪੌਂਸ ਹੋਮ ਮਿਨਿਸਟਰੀ ਦਾ ਸੀ, ਦੂਸਰਿਆਂ ਦਾ ਸੀ, ਉਹ ਇੱਕ ਡਿਨਾਇਲ ਮੋਡ ਸੀ ਕਿ ਜਿਵੇਂ ਕੁਝ ਨਹੀਂ ਹੋਇਆ, ਇਹ ਇੱਕ ਨਿੱਜੀ ਘਟਨਾ ਸੀ, ਉਹ ਕਨਫਲਿਕਟ ਹੋਇਆ ਦੁਕਾਨ ਦੇ ਉੱਤੇ ਔਰ ਇਹ ਹੋਇਆ। ਔਰ ਮੈਂ ਸਮਝਦਾ ਵੀ ਇਹ ਪਤਾ ਨਹੀਂ ਕਿਉਂ, ਜਿੱਥੋਂ ਕਿ ਇਮਰਾਨ ਖਾਨ ਸਾਹਿਬ ਵਿਦ ਆਲ ਦਾ ਸਿੰਸੈਰਿਟੀ ਇੱਕ ਸੱਚਮੁੱਚ ਜਿਹਨੂੰ ਉਹਨਾਂ ਨੇ ਮਦੀਨਾ ਮਾਡਲ ਆਪਣਾ ਰੱਖਿਆ ਪਾਕਿਸਤਾਨ ਦਾ, ਜਿਹਦੇ 'ਚ ਕਿ ਅਕਲੀਤਾਂ ਲਈ, ਮਾਈਨੋਰਟੀਜ਼ ਲਈ ਔਰ ਖਾਸ ਤੌਰ ਤੇ ਸਿੱਖਾਂ ਦੇ ਲਈ ਜਿਸ ਕਿਸਮ ਦਾ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਜਿਹੜੀ ਗਿਫਟ ਹੈ, ਉਸ ਤੋਂ ਵੱਡਾ ਤਾਂ ਹੁਣ ਕੀ ਸਬੂਤ ਕੋ ਹਰ ਗਲੀ ਦੇ ਮੋੜ ਤੇ ਤਾਂ ਨਹੀਂ ਕਿਸੇ ਨੇ ਸਬੂਤ ਦੇਣਾ ਕਿ ਕਿਹਦਾ ਕੀ ਹੈ। ਲੇਕਿਨ ਉਹਨਾਂ ਦੀ ਟੀਮ ਦੇ ਵਿੱਚ ਇਸ ਕਿਸਮ ਦੇ ਲੋਕ ਜਿਹੜੇ ਸ਼ਾਇਦ ਕਿਸੇ ਇਸ਼ੂ ਦੀ ਅਹਿਮੀਅਤ ਨੂੰ ਨਹੀਂ ਸਮਝਦੇ ਜਾਂ ਉਹ ਇਨਕੈਪੇਬਲ ਨੇ, ਕਿਉਂਕਿ ਇਸ ਕਿਸਮ ਦੇ ਮਾਮਲੇ ਦੇ ਵਿੱਚ ਲੁਕਵੀਂ ਖੇਡ ਜਾਂ ਡਿਨਾਇਲ ਮੋਡ 'ਚ ਹੋਣਾ, ਉਹਨਾਂ ਦੀ ਜਿਹੜੀ ਈਵਨ ਫੋਰਨ ਮਿਨਿਸਟਰੀ ਦੀ ਸਟੇਟਮੈਂਟ ਸੀ, ਕਿਉਂਕਿ ਜਦੋਂ ਵੀਡੀਓ ਸਾਹਮਣੇ ਨੇ ਨਜ਼ਰ ਆ ਰਿਹਾ ਤੁਸੀਂ ਹੁਣ ਕੀ ਉਹਨੂੰ
ਇਹ ਕਹੋ ਜੀ ਨਹੀਂ 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 ਇਹ ਨਹੀਂ ਹੈ, ਕੁਝ ਨਹੀਂ ਹੈ, ਇੱਕ ਐਵੇਂ ਨਿੱਜੀ ਘਟਨਾ ਹੈ, ਇਹਨੂੰ ਆਊਟ ਆਫ ਪ੍ਰਪੋਰਸ਼ਨ ਬਲੋਕ, ਇਹ ਨਹੀਂ ਹੈਗਾ। ਜੀ। ਔਰ ਮੈਂ ਸਮਝਦਾ ਹਾਂ ਵੀ ਜਦੋਂ ਇਮਰਾਨ ਖਾਨ ਸਾਹਿਬ ਨੇ ਇਸ ਗੱਲ ਨੂੰ ਸਮਝ ਲਿਆ ਕਿ ਵੀ ਇਹ ਤਾਂ ਇਹਨਾਂ ਦੇ ਹੱਥ ਦੇ ਵਿੱਚ ਜਿਹੜਾ ਹੈ ਉਹ ਇੱਕ ਐਸਾ ਇਸ਼ੂ ਹੈ ਜਿਹਨੂੰ ਇਹ ਬਹੁਤ ਰੱਬ ਕਰਨਗੇ ਨੈਗੇਟਿਵਿਟੀ ਦੇ ਨਾਲ, ਫਿਰ ਜਿਹੜਾ ਇਮਰਾਨ ਖਾਨ ਸਾਹਿਬ ਦਾ ਆਲਮੋਸਟ 48 ਆਵਰਸ ਤੋਂ ਬਾਅਦ ਜਿਹੜਾ ਉਹਨਾਂ ਦਾ ਟਵੀਟ ਹੈ ਜਿਹਦੇ 'ਚ ਉਹਨਾਂ ਨੇ ਐਗਜ਼ੈਕਟਲੀ ਇਹ ਕਿਹਾ, ਦਾ ਮੇਜਰ ਡਿਫਰੈਂਸ ਬਿਟਵੀਨ ਦਾ ਕੰਡੈਮਨੇਬਲ ਨਨਕਾਣਾ ਇਨਸੀਡੈਂਟ। ਜੀ। ਹੁਣ ਜ਼ਾਹਰ ਹੈ ਕਿ ਇਹ ਭਰਪੂਰ ਨਖੇਦੀ ਹੈ ਜੋ ਨਨਕਾਣਾ ਸਾਹਿਬ 'ਚ ਹੋਇਆ, ਔਰ ਦਾ ਮੇਜਰ ਡਿਫਰੈਂਸ ਬਿਟਵੀਨ ਕੰਡੈਮਨੇਬਲ ਨਨਕਾਣਾ ਇਨਸੀਡੈਂਟ and ongoing attacks across India on Muslims and other minorities is this: the farmer is against my vision and will find zero tolerance and protection from the government and police and judiciary. ਜੀ। ਸੋ ਉਹਨਾਂ ਨੇ ਬੜਾ ਚੰਗੇ ਢੰਗ ਦੇ ਨਾਲ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਮੇਰਾ ਵਿਜ਼ਨ ਹੈ ਜੋ ਨਨਕਾਣਾ ਸਾਹਿਬ 'ਚ ਵਾਪਰਿਆ ਇਹਦੇ ਬਿਲਕੁਲ ਉਲਟ ਹੈ, ਔਰ ਇਸ ਦੀ ਜ਼ੀਰੋ ਟੋਲਰੈਂਸ ਹੋਏਗੀ ਇਸ ਮੁੱਦੇ ਦੇ ਉੱਤੇ, ਉਹ ਬੇਸ਼ੱਕ ਪੁਲਿਸ ਵੱਲੋਂ ਹੋਏ, ਜੁਡੀਸ਼ਰੀ ਵੱਲੋਂ ਹੋਏ ਔਰ ਗਵਰਨਮੈਂਟ ਵੱਲੋਂ ਹੋਏ, ਇਹਨੂੰ ਅਸੀਂ ਬਿਲਕੁਲ ਟੋਲਰੇਟ ਨਹੀਂ ਕਰਾਂਗੇ। ਤੇ ਉਸ ਜਿਹੜਾ ਕ੍ਰਿਮੀਨਲ ਮਾਈਂਡਡ ਬੰਦਾ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੋ ਮੈਂ ਸਮਝਦਾ ਹਾਂ ਵੀ ਇਹੀ ਐਕਸ਼ਨ ਜੇ ਇਮੀਡੀਏਟ 'ਚ ਹੁੰਦਾ ਔਰ ਇਹ ਜਿਹੜਾ ਇਸ ਦਾ ਇਫੈਕਟ ਜਿਹੜੇ ਵਿਚਕਾਰ ਉਹਨਾਂ ਨੂੰ ਇੰਡੀਅਨ ਏਜੰਸੀਆਂ ਨੂੰ ਨੈਗੇਟਿਵ ਪ੍ਰੋਪੇਗੈਂਡਾ ਕਰਨ ਦਾ, ਜਿਹੜੇ ਰੈਂਟਾ ਸਿੱਖ ਨੇ ਉਹਨਾਂ ਰਾਹੀਂ ਬਿਆਨਬਾਜ਼ੀਆਂ ਕਰਵਾਉਣ ਦਾ ਜਾਂ ਪ੍ਰੋਟੈਸਟ ਵੀ ਔਰ ਜੈਨੂਇਨਲੀ ਹਰਟ ਵੀ ਜਿਹੜਾ ਉਹ ਲਾਈਨ ਨਹੀਂ ਸੀ ਵਾਪਰਨੀ। ਔਰ ਅਸੀਂ ਸਮਝਦੇ ਹਾਂ ਕਿ ਵੀ ਇਸ ਪੀਰੀਅਡ 'ਚ ਜਿਵੇਂ ਅਸੀਂ ਗੁਫ਼ਤਗੂ ਦਾ ਜ਼ਿਕਰ ਕੀਤਾ ਔਰ ਕਿਵੇਂ ਪਾਕਿਸਤਾਨੀ ਭਰਾ ਭੈਣਾਂ ਆਪਣਾ ਐਂਗਰ ਜਿਹੜੀ ਇਸ ਘਟਨਾ ਦੇ ਖਿਲਾਫ ਦਿਖਾਉਣਾ ਚਾਹੁੰਦੇ ਸੀ ਸਿੱਖਾਂ ਦੀ ਹਮਦਰਦੀ 'ਚ, ਉਹ ਬੇਸ਼ੱਕ ਸਾਡਾ ਬਹੁਤ ਵਾਰ ਇੱਕ ਚੰਗਾ ਰਿਸਪੌਂਸ ਹੁੰਦਾ ਹੈ YouTube Facebook ਤੇ, ਬਟ ਵਿਦਿਨ ਕਪਲ ਆਫ ਆਵਰਸ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ YouTube ਦੇ ਉੱਤੇ ਓਵਰ 11K ਉਹਦੇ ਵਿਊਅਰ ਆਏ, ਹੰਡਰਡਸ ਆਫ ਸ਼ੇਅਰਸ ਔਰ 325 ਮੈਸੇजेस, ਜਿਹੜੇ ਮੈਸੇजेस ਯਸ ਨੋ ਵਾਲੇ ਨਹੀਂ ਨੇ ਪੂਰੇ, ਜੇ ਉਹਨਾਂ ਨੂੰ ਮੈਂ ਪੜ੍ਹਾਂ ਤੇ 2 ਦਿਨ ਲੱਗ ਜਾਣਗੇ, ਜੇ ਮੈਂ ਵਿਊਅਰਸ ਹਾਲਾਂ ਮੈਂ ਖੁਦ ਪੜ੍ਹੇ ਨੇ, ਉਹਨਾਂ ਦੇ ਵਿੱਚ ਹਮਦਰਦੀ, ਅਫਸੋਸ, ਸਿੱਖਾਂ ਲਈ ਪਿਆਰ ਔਰ ਇੱਕ ਦਰਦ ਜਿਹੜਾ ਕਿ ਜੇ ਸਿੱਖ ਕੌਮ ਦੇ ਵਿੱਚ ਇੱਕ ਦਰਦ ਮਹਿਸੂਸ ਕੀਤਾ ਗਿਆ ਤੇ ਉਹਨਾਂ ਨੇ ਵੀ ਇਸੇ ਤਰ੍ਹਾਂ ਈਵਨ ਫੇਸਬੁੱਕ ਦੇ ਉੱਤੇ ਓਵਰ 10K ਵਿਊਜ਼ ਨੇ, 108 ਕਮੈਂਟ ਨੇ। ਸੋ ਮੈਂ ਸਮਝਦਾ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਇਸ ਸਬੂਤ ਦਾ ਪ੍ਰਗਟਾਵਾ ਹੈ ਜਿਹੜੀ ਗੱਲ ਇਮਰਾਨ ਖਾਨ ਸਾਹਿਬ ਨੇ ਕਹੀ ਕਿ ਜੋ ਤੁਸੀਂ ਮਾਈਨੋਰਿਟੀ ਦੇ ਨਾਲ ਇੰਡੀਆ 'ਚ ਕਰ ਰਹੇ ਹੋ ਤੁਹਾਡੀ ਪਾਲਿਸੀ ਹੈ, ਗਵਰਨਮੈਂਟ ਲੈਵਲ ਤੇ ਹੋ ਰਿਹਾ। ਔਰ ਇਹੀ ਮੈਂ ਉਸ ਗੁਫ਼ਤਗੂ ਦੇ ਇੰਟਰਵਿਊ 'ਚ ਕਹੀ ਸੀ ਕਿ ਪਾਕਿਸਤਾਨ 'ਚ ਕੋਈ ਇੰਡੀਵਿਜੂਅਲ ਜਾਂ ਕੋਈ ਈਵਨ ਆਰਗੇਨਾਈਜੇਸ਼ਨ ਜਿਵੇਂ ਕਰਤਾਰਪੁਰ ਦੇ ਲਾਂਘੇ ਦਾ ਵਿਰੋਧ ਕਰਨ ਵਾਲਾ, ਉਹ ਇੱਕ ਇੰਡੀਵਿਜੂਅਲ ਕੈਪੈਸਿਟੀ 'ਚ ਆ ਜਾਂਦਾ ਹੈ। ਜਾਂ ਹਾਂ, ਜੇ ਗਵਰਨਮੈਂਟ ਦੀ ਪਾਲਿਸੀ ਪਾਕਿਸਤਾਨ ਦੀ ਜਾਂ ਪੁਲਿਸ ਜਾਂ ਜੁਡੀਸ਼ਰੀ ਜਾਂ ਕਿਸੇ ਹੋਰ ਦਾ ਹੋਏ ਫਿਰ ਇਤਰਾਜ਼ ਕਰਨਾ ਬਣਦਾ। ਭਾਰਤ ਦੇ ਕੇਸ ਤਾਂ ਉਹਨਾਂ ਦਾ ਮੀਡੀਆ ਵੀ, ਉਹਨਾਂ ਦੀ ਹਕੂਮਤ ਵੀ, ਉਹਨਾਂ ਦੀ ਪਾਰਲੀਮੈਂਟ ਵੀ, ਉਹਨਾਂ ਦੀ ਜੁਡੀਸ਼ਰੀ ਵੀ, ਉਹਨਾਂ ਦਾ ਜੋ ਰਵੱਈਆ ਉਹ ਅਸੀਂ ਲਗਾਤਾਰਤਾ ਦੇ ਨਾਲ ਦੇਖ ਰਹੇ ਹਾਂ। ਪਰ ਮੈਨੂੰ ਲੱਗਦਾ ਹੈ ਕਿ ਵੀ ਭਾਰਤੀ ਏਜੰਸੀਆਂ ਨੂੰ ਇਹ ਲੱਗਾ ਕਿ ਵੀ ਇਸ ਦੇ ਉੱਤੇ, ਕਿਉਂਕਿ ਜਿੰਨਾ ਸਿੱਖਾਂ ਨੇ ਔਰ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੇ ਵੀ, ਔਰ ਕੁਦਰਤੀ ਜਿਸ ਦਿਨ ਸੈਚਰਡੇ ਦਾ ਸਮਾਗਮ ਸੀ, ਬੇਸ਼ੱਕ ਕੋਈ ਸ਼ਾਦੀ ਸਮਾਗਮ ਸੀ, ਲੇਕਿਨ ਉਹਦੇ 'ਚ ਸਾਰੀਆਂ ਪੰਥਕ ਧਿਰਾਂ ਦੇ ਵੱਡੇ ਵੱਡੇ ਜਿਹੜੇ ਲੀਡਰ ਨੇ ਉਹ ਪਹੁੰਚੇ ਹੋਏ ਸੀ। ਔਰ ਮੈਂ ਸਗੋਂ ਆਪਣੀ, ਕਿਉਂਕਿ ਮੈਂ ਹੀ ਓਪਨ ਕੀਤੀ ਪ੍ਰੈਜੈਂਟੇਸ਼ਨ ਦੇ ਨਾਲ ਉਸ ਸਮਾਗਮ ਨੂੰ ਆਨੰਦ ਕਾਰਜ ਤੋਂ ਬਾਅਦ, ਤਾਂ ਮੈਂ ਤਾਂ ਉਸ ਨੂੰ ਕੰਡੈਮ ਕਰਕੇ ਤਾਂ ਉੱਥੇ ਛੱਡ ਦਿੱਤਾ ਇਹ ਦੇਖਣ ਦੇ ਲਈ ਕਿ ਵੀ ਇਹ ਬਾਕੀਆਂ ਦਾ ਨੈਰੇਟਿਵ ਕੀ ਹੋਏਗਾ। ਔਰ ਉਹਦੇ 'ਚ ਜਿੰਨੇ ਇੱਕ ਤੋਂ ਬਾਅਦ ਇੱਕ ਆਏ ਉਹਨਾਂ ਨੇ ਵਾਰਨ ਕੀਤਾ ਸਿੱਖਾਂ ਨੂੰ ਕਿ ਇਹ ਏਜੰਸੀਆਂ ਦੀਆਂ ਖੇਡਾਂ ਹੁੰਦੀਆਂ ਨੇ, ਇਸ ਦੇ ਉੱਤੇ ਐਕਸ਼ਨ ਲਿਆ ਜਾ ਰਿਹਾ। ਘਟਨਾ ਦੇ ਉੱਤੇ ਪਾਕਿਸਤਾਨ ਦੀ ਹਕੂਮਤ ਔਰ ਸਿਸਟਮ ਸਾਡੇ ਨਾਲ ਖੜਾ ਔਰ ਗੁਰਦੁਆਰਿਆਂ ਦੀ ਪ੍ਰੋਟੈਕਸ਼ਨ ਜਿਹੜੀ ਹੈ ਉਹ ਪ੍ਰਾਈਮ ਹੈ ਔਰ ਇਹਦੇ ਤੇ ਕੋਈ ਵੀ ਨਾ। ਸੋ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੋਈ ਕਿ ਇਕੱਲੇ ਇਹ ਨਹੀਂ ਵੀ ਅਸੀਂ ਇੰਡੀਵਿਜੂਅਲੀ ਇਵੇਂ ਸੋਚਦੇ ਹਾਂ ਜਾਂ ਸਾਡੇ ਨਾਲ ਪਿਆਰ ਕਰਨ ਵਾਲੇ ਸੋਚਦੇ ਨੇ, ਲੇਕਿਨ ਦੂਸਰੀਆਂ ਜਥੇਬੰਦੀਆਂ ਵੀ ਔਰ ਇਹੀ ਪੰਜਾਬ ਦੇ ਵਿੱਚੋਂ ਵੀ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਦੀਆਂ ਸਟੇਟਮੈਂਟਸ, ਉਹਨਾਂ ਨੇ ਕਿਹਾ ਵੀ ਇੰਡੀਅਨ ਏਜੰਸੀਆਂ ਦੀ ਗੇਮ ਤੋਂ ਬਚਿਆ ਜਾਏ। ਔਰ ਗੱਲ ਜਿਉਂ ਹੀ ਇੱਥੋਂ ਅੱਗੇ ਨਿਕਲਦੀ ਹੈ ਫਿਰ ਅਸੀਂ ਦੂਸਰੀ ਘਟਨਾ ਦੇਖਦੇ ਹਾਂ
ਕਿਉਂਕਿ ਇਸ ਬਾਰੇ ਤਾਂ ਕਿਉਂਕਿ ਵੀਡੀਓ ਸਾਹਮਣੇ ਅਸੀਂ ਜ਼ਾਹਰ ਹੈ ਜਿਹੜਾ ਚੱਲ ਰਿਹਾ ਸੀ ਇਸ਼ੂ ਜਗਜੀਤ ਕੌਰ ਦਾ, ਉਹਦੀ ਕਿਤੇ ਨਾ ਕਿਤੇ ਕੰਟੀਨਿਊਟੀ ਸੀ। ਬਿਲਕੁਲ। ਪਰ ਆਲ ਆਫ ਏ ਸਡਨ ਜਦੋਂ ਜਿਹੜਾ ਦੂਸਰੀ ਘਟਨਾ ਪਿਸ਼ਾਵਰ ਦੇ ਵਿੱਚ ਵਾਪਰੀ, ਜਿਹਦੇ 'ਚ ਕਿ ਇੱਕ ਐਂਕਰ, ਨਿਊਜ਼ ਐਂਕਰ ਪਾਕਿਸਤਾਨ ਰੇਡੀਓ ਤੇ ਵੀ ਟੀਵੀ ਤੇ ਜਿਹਨੇ ਬੜੇ ਪਪੂਲੈਰਿਟੀ ਲਈ, ਹਰਮੀਤ ਸਿੰਘ, ਜੀ, ਔਰ ਜਿਹਨੂੰ ਜਿਹੜਾ ਇੱਕ ਨਾਇਕ ਦੇ ਤੌਰ ਤੇ ਪੇਸ਼ ਕੀਤਾ ਗਿਆ, BBC ਨੇ ਵੀ ਉਹਨੂੰ ਇੰਟਰਵਿਊ ਕੀਤਾ। ਜੀ, ਉਹਦਾ ਭਰਾ ਜਿਸ ਦਾ 2 ਦਿਨ ਬਾਅਦ ਵਿਆਹ ਸੀ, ਉਹ ਮਲੇਸ਼ੀਆ ਤੋਂ ਆਇਆ ਔਰ ਉਸ ਦੀ ਟਾਰਗੇਟ ਕਿਲਿੰਗ ਦੇ ਨਾਲ ਮੌਤ ਹੋਈ ਹੈ। ਹਾਲਾਂ ਉਹ ਹਰਮੀਤ ਸਿੰਘ ਕਾਫੀ ਹਰਟ ਹੈ। ਪ੍ਰੈਸ ਕਲੱਬ ਦੇ ਬਾਹਰ ਵੀ ਪਿਸ਼ਾਵਰ 'ਚ ਉਹਨੇ ਕਿਹਾ ਵੀ ਮੈਂ ਜਦੋਂ ਤੱਕ ਇਨਸਾਫ ਨਹੀਂ ਮਿਲਦਾ, ਕਲਪਰੇਟ ਫੜੇ ਨਹੀਂ ਜਾਂਦੇ, ਮੈਂ ਸਾਹ ਨਹੀਂ ਲਵਾਂਗਾ। ਥੋੜਾ ਭਾਵਕ ਅੰਦਾਜ਼ 'ਚ ਉਹ ਉਸਨੇ ਗੱਲਾਂ ਕੀਤੀਆਂ ਨੇ। ਸੋ ਇਹ ਮੈਂ ਸਮਝਦਾ ਹਾਂ ਕਿ ਵੀ ਜਦੋਂ ਤੁਸੀਂ ਇੱਕ ਘਟਨਾ ਹੋ ਕੇ ਵਾਪਰੀ, ਤੇ ਮੈਂ ਕੈਲੀਫੋਰਨੀਆ ਆਪਣੇ ਸੱਜਣਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਇਹ ਇੱਕ ਟ੍ਰੈਂਡ ਹੁੰਦਾ ਹੈ ਕਿ ਇਟ ਵੋਂਟ ਸਟਾਪ ਹੀਅਰ, ਜਿਹਨੂੰ ਕਹਿੰਦੇ ਨੇ 3 in a row, ਕਿ ਵੀ ਇਹ 2-3 ਘਟਨਾਵਾਂ, ਕਿਉਂਕਿ ਜਿਹੜਾ ਇੰਪੈਕਟ ਉਹਨਾਂ ਨੇ ਪਹਿਲਾਂ ਹੀ ਪਹਿਲੀ ਘਟਨਾ ਨੇ ਜਿਵੇਂ ਸਮੁੱਚੀ ਸਿੱਖ ਕੌਮ ਨੂੰ ਹਿਲਾ ਕੇ ਰੱਖ ਦਿੱਤਾ ਹੈ, ਮੈਂ ਕਿਹਾ ਵੀ ਹੁਣ ਇਹਨਾਂ ਨੂੰ ਉਸ ਦੇ ਉੱਤੇ ਉਹ ਕਿਤੇ ਨਾ ਕਿਤੇ ਕੰਟਰੋਲ ਹੋ ਗਿਆ। ਉਹਦੇ 'ਚ ਸਿੱਖਾਂ ਦੀ ਮੈਚੁਰਿਟੀ ਵੀ ਹੈ, ਔਰ ਬੇਸ਼ੱਕ ਥੋੜਾ ਲੇਟ ਹੀ ਸਹੀ, ਪਾਕਿਸਤਾਨ ਦੀ ਹਕੂਮਤ ਦਾ ਵੀ ਉਸ ਨੂੰ ਫੜਨਾ ਔਰ ਇਮਰਾਨ ਖਾਨ ਉਹਨਾਂ ਦਾ ਡਾਇਰੈਕਟ ਇਸ ਦੇ ਉੱਤੇ ਲਾਈਨ ਲੈਣਾ। ਪਰ ਮੈਂ ਕਿਹਾ ਵੀ ਮੈਨੂੰ ਲੱਗਦਾ ਵੀ ਕੁਛ ਨਾ ਕੁਛ ਹੋਰ ਵਾਪਰਨੇ। ਔਰ ਜਦੋਂ ਇਹ ਆਇਆ ਮੈਂ ਕਿਹਾ ਜੀ ਇਹ ਹੁਣ ਜਿਹੜਾ ਪਰਿਵਾਰ ਸਫਰਿੰਗ ਹੈ ਉਹਨੂੰ ਤਾਂ ਸ਼ਾਇਦ ਕੁਛ ਹੋਰ ਲੱਗ ਰਿਹਾ ਹੋਏ। ਲੇਕਿਨ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਜੇ ਕੁਲਭੂਸ਼ਣ ਯਾਦਵ ਵਰਗੇ ਲੋਕ ਉੱਥੇ ਬੈਠੇ ਨੇ ਜਿਨ੍ਹਾਂ ਨੇ ਇੱਕ ਨੈਟਵਰਕ ਬਣਾਇਆ ਹੋਇਆ ਹੈ, ਜਾਂ ਜਿਹੜਾ ਅਜੀਤ ਡੋਵਲ ਉਹ ਕਲੇਮ ਕਰਦਾ ਹੈ ਕਿ ਉਹ ਇੱਕ ਮਸਜਿਦ ਦੇ ਵਿੱਚ ਕਿੰਨੇ ਸਾਲ ਮੁੱਲਾ ਬਣ ਕੇ ਰਿਹਾ, ਔਰ ਤੇ ਫਿਰ ਉੱਥੋਂ ਦੇ ਜਿਹੜੇ ਸੋ ਕਾਲਡ ਮਜ਼ਹਬ ਦੇ ਨਾਂ ਥੱਲੇ ਵੀ ਆਪਰੇਟ ਕਰਨ ਵਾਲੇ ਲੋਕ ਨੇ, ਉਹਨਾਂ ਦੇ ਵਿੱਚ ਵੀ ਭਾਰਤੀ ਏਜੰਸੀਆਂ ਦੇ ਲੋਕ ਬੈਠੇ ਹੋਏ ਨੇ ਉੱਥੇ। ਉਹ ਕਹਿਣਾ ਕਿ ਜੀ ਮੈਂ ਜੇ ਸਿਰਫ ਕੱਟੜਪਨ ਚੋਂ ਨਿਕਲਿਆ, ਇਹ ਗੱਲ ਠੀਕ ਨਹੀਂ ਹੈ। ਔਰ ਭਾਰਤ ਨੂੰ ਤਾਂ ਮੌਕਾ ਚਾਹੀਦਾ ਸੀ। ਪਹਿਲਾਂ ਉਹਨਾਂ ਨੇ ਕੰਡੈਮ ਕੀਤਾ ਔਰ ਅੱਜ ਉਹਨਾਂ ਨੇ ਇਸ ਘਟਨਾ ਦੀ ਦੂਸਰੀ ਘਟਨਾ ਵਾਪਰਨ ਤੋਂ ਬਾਅਦ ਪਾਕਿਸਤਾਨ ਦੇ ਜਿਹੜੇ ਦਿੱਲੀ ਦੇ ਵਿੱਚ, ਕਿਉਂਕਿ ਇਸ ਵੇਲੇ ਉਹਨਾਂ ਦੇ ਐਂਬੈਸਡਰ ਜਿਹੜੇ ਨੇ ਉਹ ਫੋਰਨ ਸੈਕਟਰੀ ਬਣੇ ਨੇ, ਜਾ ਚੁੱਕੇ ਨੇ, ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਜਦੋਂ ਕਸ਼ਮੀਰ ਦਾ ਵਾਕਿਆ ਇਹਨਾਂ ਨੇ ਆਈਨੀ ਗੁੰਡਾਗਰਦੀ ਕਰਕੇ ਆਰਟੀਕਲ 370 ਐਬਰੋਗੇਟ ਕੀਤਾ, ਉਸ ਤੋਂ ਬਾਅਦ ਪਾਕਿਸਤਾਨ ਨੇ ਡਿਪਲੋਮੈਟਿਕ ਜਿਹੜਾ ਰਿਲੇਸ਼ਨਸ਼ਿਪ ਹੈ ਉਹਨੂੰ ਡਾਊਨਗ੍ਰੇਡ ਕੀਤਾ। ਹੁਣ ਉੱਥੇ ਫੁੱਲ ਫਲੈਜਡ ਐਂਬੈਸਡਰ ਦੀ ਚਾਰਜਡ ਅਫੇਅਰ ਹੈ, ਔਰ ਚਾਰਜਡ ਅਫੇਅਰ ਪਾਕਿਸਤਾਨ ਦੇ ਸੈਯਦ ਹੈਦਰ ਸ਼ਾਹ ਨੇ ਦਿੱਲੀ 'ਚ, ਉਹਨਾਂ ਨੂੰ ਇੰਡੀਅਨ ਫੋਰਨ ਆਫਿਸ ਨੇ ਤਲਬ ਕਰਕੇ ਪ੍ਰੋਟੈਸਟ ਕੀਤਾ ਹੈ ਨਨਕਾਣਾ ਸਾਹਿਬ ਦੀ ਘਟਨਾ ਦਾ ਵੀ। ਔਰ ਉਸ ਨੌਜਵਾਨ ਸ਼ਾਇਦ ਪਰਮਿੰਦਰ ਸਿੰਘ ਨਾਂ ਹੈ ਉਹਨਾਂ ਦਾ, ਹਾਲਾਂਕਿ ਉਹ ਕੋਈ ਸਿੱਖੀ ਸਰੂਪ 'ਚ ਨਹੀਂ ਹੈ, ਕੋਈ ਇਹ ਨਹੀਂ ਹੈ ਕਿ ਕੋਈ ਹੇਟ ਕ੍ਰਾਈਮ ਹੈ। ਸੋ ਜ਼ਾਹਰ ਹੈ ਵੀ ਟਾਰਗੇਟ ਕਿਲਿੰਗ ਹੈ। ਹਾਲਾਂ ਲੋਕਲ 'ਚ ਇਹ ਹੈ ਕਿ ਸ਼ਾਇਦ ਪਰਿਵਾਰਕ ਫਿਊਡ ਨਾ ਹੋਏ, ਉਹ ਕਈ ਵਾਰੀ ਪੁਲਿਸ ਆਪਣਾ ਕਵਰ ਕਰਨ ਲਈ ਵੀ ਕਹਿੰਦੇ, ਔਰ ਅਸੀਂ ਇਹ ਸਮਝਦੇ ਹਾਂ ਕਿ ਇਹਨਾਂ ਦੋਨਾਂ ਘਟਨਾਵਾਂ ਨੂੰ ਥੋਰੋਲੀ ਇਨਵੈਸਟੀਗੇਟ ਕੀਤਾ ਜਾਣਾ ਚਾਹੀਦਾ, ਔਰ ਜਿਹੜੀਆਂ ਸਖਤ ਤੋਂ ਸਖਤ ਕਾਨੂੰਨੀ ਤੌਰ ਦੇ ਉੱਤੇ। ਅਲਟੀਮੇਟਲੀ ਇਹ ਵੀ ਨਹੀਂ ਹੋ ਸਕਦਾ ਕਿ ਤੁਸੀਂ ਇੱਕ ਤਬਕੇ ਨੂੰ ਖੁਸ਼ ਕਰਨ ਦੇ ਲਈ ਜੁਡੀਸ਼ਰੀ ਜਾਂ ਕਾਨੂੰਨ ਨੂੰ ਵਾਇਓਲੇਟ ਕਰੋ। ਸੋ ਜ਼ਾਹਰ ਹੈ ਅਸੀਂ ਇਹ ਸਮਝਦੇ ਹਾਂ ਕਿ ਵੀ ਉਹੀ ਪਾਰਟ ਜਿਵੇਂ ਪਾਕਿਸਤਾਨ ਦੇ ਵਿੱਚ ਸਖਤ ਕਾਨੂੰਨ ਨੇ ਜਦੋਂ ਕਿ ਮਜ਼ਹਬ ਦਾ ਮਾਮਲਾ ਆਉਂਦਾ ਹੈ ਕਿ ਵੀ ਇਸ ਨੂੰ ਕੀਤਾ ਜਾਏ। ਔਰ ਇਹਦੇ ਨਾਲ ਮੈਂ ਵੀ ਸੁਜੈਸਟ ਕਰਨਾ ਚਾਹਾਂਗਾ ਕਿ ਆਉਣ ਵਾਲੇ ਪੀਰੀਅਡ 'ਚ ਇਹੋ ਜਿਹੀ ਕਿਸੇ ਘਟਨਾ ਨੂੰ ਮੁੜ ਵਾਪਰਨ ਤੋਂ ਰੋਕਣ ਦੇ ਲਈ ਜਿੰਨੇ ਅਹਿਮ ਗੁਰਦੁਆਰੇ ਨੇ ਪਾਕਿਸਤਾਨ ਜਿਹੜੇ ਰੈਨੋਵੇਟ ਹੋ ਕੇ ਫੰਕਸ਼ਨਲ ਨੇ, ਉਹਨਾਂ ਦੇ ਬਾਹਰ ਜਿਹੜੀ ਹੈ ਲਗਾਤਾਰ ਪੁਲਿਸ ਦੀ ਤਾਇਨਾਤੀ ਜਾਂ ਸਿਕਿਉਰਿਟੀ ਵਾਲਿਆਂ ਦੀ ਜਿਹੜੀ ਹੈ ਕੋਈ ਚੌਂਕੀ ਪਰਮਾਨੈਂਟ ਤੌਰ ਤੇ, ਭਾਵੇਂ ਉਹਦੇ 'ਚ 1-2 ਹੀ ਮੈਨੇਜਿੰਗ ਹੋਣ, ਤਾਂ ਕਿ ਉਹਦੇ ਨਾਲ ਇੱਕ ਸੈਂਸ ਆਫ ਸਿਕਿਉਰਿਟੀ ਵੀ ਹੋਏਗੀ। ਕਿਉਂਕਿ ਨਨਕਾਣਾ ਸਾਹਿਬ 'ਚ ਵੀ ਜਿਹੜੀਆਂ 200-250 ਸਿੱਖ ਫੈਮਲੀਜ਼ ਨੇ ਉਹ ਖੈਬਰ ਪਖਤੂਨਖਵਾ ਤੋਂ ਹੀ ਆਈਆਂ ਨੇ, 47 ਤੋਂ ਬਾਅਦ ਤਾਂ ਹੈ ਨਹੀਂ ਸੀ। ਸੋ ਉਹਨਾਂ ਦੇ ਬੱਚੀਆਂ ਵੀ ਪੜ੍ਹਦੇ ਨੇ। ਜਦੋਂ ਫਿਰ ਇਸ ਕਿਸਮ ਦਾ ਇੱਕ ਖੌਫ ਦਾ ਮਾਹੌਲ, ਨਾਅਰੇਬਾਜ਼ੀ ਔਰ ਨੈਗੇਟਿਵ ਹੁੰਦਾ ਹੈ, ਜ਼ਾਹਰ ਹੈ ਅਸੀਂ ਸਾਰੇ ਜੇ ਸਾਡੇ ਨਾਲ ਵੀ ਵਾਪਰੇ ਜਾਂ ਸਾਡੀਆਂ ਪੀੜਾਂ ਜਾ ਕੇ ਕਿਸੇ ਹੋਰ ਪਾਸੇ ਕਰਨ ਜੋ ਭਾਰਤ ਦੇ ਮੁਸਲਮਾਨਾਂ ਦਾ ਹਾਲ ਕਰ ਰਹੇ ਨੇ, ਲਿੰਚਿੰਗਸ ਹੋ ਰਹੀਆਂ ਨੇ, ਦੂਸਰੇ ਇਹ ਖੌਫ ਜ਼ਦਾ ਕਰਦੇ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਰਤੀ ਹਕੂਮਤ ਇਹ ਸਾਰੇ ਨੂੰ ਆਪਣੇ ਮੁਫਾਦ ਦੇ ਲਈ ਵਰਤ ਰਹੀ ਹੈ, ਔਰ ਅਸੀਂ ਇਸ ਮਾਮਲੇ 'ਚ ਜਿਹੜੀਆਂ ਸਾਨੂੰ ਕੁਝ ਲਿਖਤਾਂ ਮੈਂ ਸਮਝਦਾ ਇਹ ਸੈਗਮੈਂਟ ਅਸੀਂ ਉਹਨਾਂ ਆਪਣੇ ਪਾਕਿਸਤਾਨੀ ਭਰਾਵਾਂ ਭੈਣਾਂ ਦੇ ਨਾ ਹੀ ਕੀਤਾ,
ਜਿਨ੍ਹਾਂ ਨੇ ਇਸ ਘਟਨਾ ਦਾ ਉਵੇਂ ਹੀ ਦਰਦ ਮਹਿਸੂਸ ਕੀਤਾ ਹੈ ਜਿਵੇਂ ਅਸੀਂ ਜਿੱਦਾਂ ਕੀਤਾ ਅਸੀਂ ਹੈ, ਕੀਤਾ। ਔਰ ਉਹਨਾਂ ਨੇ ਸਪੌਂਟੇਨੀਅਸਲੀ ਹੰਡਰਡਸ ਆਫ ਜਿਵੇਂ ਮੈਂ ਕਿਹਾ ਮੈਸੇजेस ਨੇ ਜੀ ਔਰ ਉਹ ਦਰਦ ਨਾਲ ਭਰੇ ਹੋਏ ਨੇ, ਔਰ ਬਿਲਕੁਲ। ਬਾਬੇ ਨਾਨਕ ਦੇ ਪਿਆਰ ਦੀ ਪਿਆਰ ਗੱਲ ਦੀ ਹੈ। ਗੱਲ ਹੈ। ਸੋ ਮੈਂ ਸਮਝਦਾ ਵੀ ਇਹ ਜਿਹੜੇ ਥੋੜੇ ਬਹੁਤ ਕ੍ਰੇਜ਼ੀ ਜਾਂ ਕਿਸੇ ਦੇ ਸਪਾਂਸਰਡ ਜਾਂ ਨਿੱਜੀ ਕਿੜ ਚੋਂ ਮਜ਼ਹਬੀ ਰੰਗ ਦੇਣ ਵਾਲੇ ਲੋਕ ਨੇ, ਗਲਤ ਗੱਲ। ਇਹ ਕੋਈ ਮੇਨ ਸਟ੍ਰੀਮ ਪਾਲਿਸੀ ਨਹੀਂ ਹੈ, ਨਾ ਪਾਕਿਸਤਾਨ ਦੀ ਹਕੂਮਤ ਦੀ ਹੈ ਜੀ ਨਾ ਪਾਕਿਸਤਾਨ ਦੇ ਆਵਾਮ ਦੀ। ਸਾਨੂੰ ਡੈਨਮਾਰਕ ਤੋਂ ਉਸਮਾਨ ਤਾਲਬ ਜੀ ਨੇ ਲਿਖਿਆ, ਉਹਨਾਂ ਨੇ ਕਿਹਾ ਸਲਾਮ ਤੇ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸਲਾਮ, ਐਂਡ ਸਤਿ ਨੀਲਮ ਸ਼੍ਰੀ ਕੌਰ ਅਕਾਲ ਜੀ। ਸਿਸਟਰ, you have also seen the video of a mad dog in Nankana Sahib. This video was of the same man that have been in recent controversial marriage. In this video he was constantly connected on his mobile phone. His crowd was only minors or teenagers. He will be arrested no doubt, क्योंकि तालिब साहब ने immediately जी। देखिए हो arrest हो चुका है। बिल्कुल। These type of acts should not be tolerated. I think the girl should also have access to come on the media, so every aspect of case should be on media, otherwise it will be confusion, hard to explain. I condemn the act and ashamed on this. Last time the girl was sent to orphan home when she refused to go with her family. She is the missing piece of the puzzle. I demand the arrest of that man and protesters and judicial inquiry in that matter. So उन्होंने किया कि भी ये ਜਿਹੜਾ ਮਿਸਿੰਗ ਪਜ਼ਲ ਹੈ ਕਿ ਵੀ ਉਹਨਾਂ ਉਸ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਔਰ ਜ਼ਾਹਰ ਹੈ ਕਿ ਜਦੋਂ ਸਾਰੇ ਤੱਥ ਸਾਹਮਣੇ ਨਹੀਂ ਹੁੰਦੇ ਉਦੋਂ ਰਿਊਮਰਸ ਜਨਮ ਲੈਂਦੀਆਂ ਨੇ, ਅਫਵਾਹਾਂ ਜਨਮ ਲੈਂਦੀਆਂ। ਔਰ ਉਸਮਾਨ ਤਾਲਬ ਜੀ ਦਾ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਰਿਜਵਾਨ ਸੈਯਦ ਜੀ ਨੇ ਸਾਨੂੰ ਲਿਖਿਆ, ਉਹਨਾਂ ਨੇ ਕਿਹਾ ਕਿ ਡੀਅਰੈਸਟ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ, ਸਲਾਮ ਐਂਡ ਸਤਿ ਸ੍ਰੀ ਅਕਾਲ। ਟੁਡੇ I write to you after a very long time and with a heavy heart. Upon awakening this morning and consuming my daily social media dose, I quickly learnt if the unspeakable act by a group of so-called Pakistanis in Nankana Sahib, ਕਿ ਮੈਂ ਕਾਫੀ ਦੇਰ ਬਾਅਦ ਲਿਖ ਰਿਹਾ ਤੁਹਾਨੂੰ, ਔਰ ਇਹ ਘਟਨਾ ਦਾ ਜਦੋਂ ਮੈਨੂੰ ਸਵੇਰੇ ਹੀ ਸੋਸ਼ਲ ਮੀਡੀਆ ਜਦੋਂ ਮੈਂ ਦੇਖ ਰਿਹਾ ਸੀ ਪਤਾ ਲੱਗਾ, ਸੋ ਕਾਲਡ ਇਹ ਅਖੌਤੀ ਪਾਕਿਸਤਾਨੀ ਦਾ ਮਤਲਬ ਹੈ ਕਿ ਕਿੰਨੇ ਹਰਟ ਸਾਡੇ ਪਾਕਿਸਤਾਨੀ ਵੀਰ ਭੈਣਾਂ ਮਹਿਸੂਸ ਕਰਦੇ ਨੇ ਇਸ ਜਿਹੜਾ ਕੰਡੈਮਨੇਬਲ ਐਕਟ ਤੋਂ। ਆਈ ਐਜ਼ ਦਾ ਓਵਰਵੈਲਮਿੰਗ ਮੈਜੋਰਿਟੀ of fellow Pakistanis are completely and utterly shamed by these acts and totally condemn those responsible. I hope and pray that these individuals are dealt with the severest punishment possible under the Pakistani legal system। कि मैं शर्मिंदा है एक पाकिस्तानी दे तौर ते इन्हां दे नाल सख्ती वरतनी चाहिदी है और पाकिस्तानी कानून मुताबिक इन्हां नूं सज़ा याफ्ता किया जाना चाहिए। These people are big dark stain on our nation and our people and deserve every punishment they get। कि ਇਹ ਕਾਲਾ ਧੱਬਾ ਹੈ ਸਾਡੇ ਤੇ ਔਰ ਇਹਨਾਂ ਨੂੰ ਇਹਨਾਂ ਦੀ ਜਿਹੜੀ ਹੈ ਬਣਦੀ ਸਜ਼ਾ ਦੇਣੀ ਚਾਹੀਦੀ ਹੈ। I would like to reach out to all my Sikh brothers and sisters and urge them not to be disheartened by this isolated incident, as I am sure 99.9% of Pakistanis still have a lot of love they want to share with their Sikh brothers and sisters। So nice। कि भाई ये सिख कौम ये less than 0.1% ਵਾਲਿਆਂ ਦੇ ਐਕਟ ਤੋਂ ਜਿਹੜੇ ਨੇ ਉਹ ਡਿਸਟਰਬ ਨਾ ਹੋਣ। 99.9% ਜਿਹੜੇ ਪਾਕਿਸਤਾਨੀ ਨੇ ਉਹ ਸਿੱਖਾਂ ਦੇ ਨਾਲ ਨੇ ਔਰ ਉਹ ਬਹੁਤ ਕੁਝ ਉਹਨਾਂ ਦੀਆਂ ਸਾਂਝਾਂ ਨੇ ਸਿੱਖ ਭਰਾਵਾਂ ਭੈਣਾਂ ਨਾਲ। Over the past few weeks I have been seeing a lot of videos and clips about the experiences of Sikh pilgrims and overwhelming positive stories of love and a strong sense of belonging when they visit Pakistan. To see this today is not only upsetting but truly soul destroying. To I apologize on behalf of Pakistani community to all those who have had their feelings injured। ਜਿਵੇਂ ਅਸੀਂ ਵੀ ਗੱਲ ਕੀਤੀ ਕਿ ਕਰਤਾਰਪੁਰ ਵਿਜ਼ਟਰਸ ਦੀਆਂ ਵੀਡੀਓਜ਼ ਆ ਰਹੀਆਂ ਸੀ ਔਰ ਉਹਨਾਂ ਨੇ ਕਿਹਾ ਵੀ ਇਹ ਜੋ ਅੱਜ ਦੇਖਿਆ ਇਹਨੇ ਸਤਿਆਨਾਸ਼ ਮਾਰ ਦਿੱਤਾ। ਮੈਂ ਮਾਫੀ ਮੰਗਦਾ ਪਾਕਿਸਤਾਨੀ ਕਮਿਊਨਿਟੀ ਵੱਲੋਂ। The vast majority of Pakistanis will stand shoulder to shoulder with our Sikh brothers. We will never allow the acts of few Sikh-minded individuals to ruin the relationships that have been forming between Sikhs and Muslims। ਕਿ ਇਹ ਮੁੱਠੀ ਪਰ ਲੋਕ ਜਿਹੜੇ ਕਿ ਇਹ ਜੁੜ ਰਹੇ ਸਬੰਧਾਂ ਦੇ ਵਿੱਚ ਖਟਾਸ ਪੈਦਾ ਕਰ ਰਹੇ ਨੇ, ਇਹਨਾਂ ਨੂੰ ਅਸੀਂ ਕਦੇ ਇਹ ਪੈਦਾ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। I am sure you may agree there is a particular mindset that will be rejoicing and may even be celebrating these events as it fits in with their own agenda, and the same people would like to see more tension
and problems between our communities। ਉਹ ਜ਼ਾਹਰ ਹੈ ਇੰਡੀਅਨ ਮੀਡੀਆ ਔਰ ਸੋਸ਼ਲ ਮੀਡੀਆ ਤੇ ਔਰ ਈਵਨ ਸਾਡੇ ਜਿਹੜੇ YouTube ਔਰ Facebook ਤੇ ਜਿਨ੍ਹਾਂ ਨੇ ਪਹਿਲਾਂ ਕਦੇ ਨਹੀਂ ਲਿਖਿਆ, ਜਾਲੀ ਆਈਡੀਜ਼ ਬਣਾ ਕੇ ਜੀ, ਬਿਲਕੁਲ। ਸਿੰਘ ਕੌਰ ਨਾਵਾਂ ਦੀ ਉਹ ਲੱਗੇ ਹੋਏ ਨੇ ਗਾਲੀ ਗਲੋਚ ਕਰਨ। ਜੀ। ਦੂਸਰੇ ਪਾਸੇ I have been busy over the last few days as my mother sadly passed away after a long time in hospital. So it has been a difficult time for us all, but I felt so compelled to write in after hearing about these lunatics in Nankana Sahib। Rajwant Said Sahib, बहुत अफसोस, अम्मी जान विछोड़ा दे गए। जी। ਅਸੀਂ ਤੁਹਾਡੀ ਮਜ਼ਬੂਤੀ ਔਰ ਅਮੀ ਜਾਨ ਉਹਨਾਂ ਨੂੰ ਰੱਬ ਜੰਨਤ ਜੰਨਤ ਨਸੀਬ ਬਖਸ਼ੇ। ਕਰੇ, ਉਸ ਜੀ। ਦੇ ਲਈ ਦੁਆ ਦੁਆ ਕਰਦੇ ਹਾਂ, ਕਰਦੇ ਹਾਂ। ਅਰਦਾਸ ਕਰਦੇ ਹਾਂ। I hope and pray to Allah Ta'ala that this incident doesn't act as a divider but more or a uniter, and our communities continue to come together with love, respect and happiness। ਔਰ ਬਿਲਕੁਲ ਰਜਵੰਤ ਸਈਦ ਸਾਹਿਬ, ਮੈਂ ਸਮਝਦਾ ਵੀ ਇਸ ਵਾਰ ਸਿੱਖ ਕੌਮ ਦੇ ਵੱਡੇ ਹਿੱਸੇ ਨੇ, ਦੋਜ਼ ਹੂ ਮੈਟਰ, ਜੀ। ਜਿਹੜੇ ਰੈਂਟਾ ਸਿੱਖ ਨੇ ਜਾਂ ਜਿਨ੍ਹਾਂ ਦੇ ਆਪਣੇ ਇੰਟਰਸਟ ਨੇ, ਉਹਨਾਂ ਨੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਦੇ ਲਈ ਉਹੀ ਜਾਲੀ ਜਿਹੇ ਬੰਦੇ ਹੁੰਦੇ ਨੇ। ਤੁਸੀਂ ਕੋਈ ਪ੍ਰੋਟੈਸਟ ਦੇਖ ਲਓ, ਢੋ ਕੇ ਲਿਆਂਦੇ ਜਾਂਦੇ ਨੇ, ਜੀ। ਉਹ ਖੜੇ ਕੀਤੇ ਜਾਂਦੇ ਨੇ। ਪਰ ਡਾਇਸਪੋਰਾ ਸਿੱਖਾਂ ਨੇ ਔਰ ਦੋ ਲਿਖਤਾਂ ਜਿਹੜੀਆਂ ਸਾਡੇ ਵੀਰਾਂ ਵੱਲੋਂ ਵੀ ਆਈਆਂ, ਇਸ ਲਿਖਤਾਂ ਬਹੁਤ ਨੇ, ਪਰ ਜਿਨ੍ਹਾਂ ਨੂੰ ਮੈਂ ਚੁਣਿਆ ਕਿ ਵੀ ਕਰਨ ਦੇ ਲਈ, ਜਿਵੇਂ ਡਾਕਟਰ ਅਰਵਿੰਦਰ ਸਿੰਘ ਹੋਰਾਂ ਨੇ ਬਰੀਫ ਲਿਖਿਆ, ਫਤਿਹ ਲਿਖ ਕੇ ਉਹਨਾਂ ਨੇ ਕਿਹਾ, ਡੀਅਰ ਡਾਕਟਰ ਸਾਹਿਬ, diaspora and Sikh organizations in India should strive to maintain Sikh-Muslim solidarity at all costs। ਕਿਉਂਕਿ ਇਹ ਹਰ ਸੋਚਵਾਨ ਸਿੱਖ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਜੀ। ਕਿ ਇਸ ਸਾਰੇ ਦੇ ਪਿੱਛੇ ਕੀ ਖੇਡ ਹੋ ਖੇਡ ਸਕਦੀ ਹੋ ਸਕਦੀ ਹੈ। ਹੈ। ਔਰ ਇਸੇ ਤਰ੍ਹਾਂ ਵੀਰ ਮਨਮੀਤ ਸਿੰਘ, ਉਹਨਾਂ ਨੇ ਸਾਨੂੰ, ਮਨਦੀਪ ਸਿੰਘ, ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖਿਆ ਔਰ ਉਹਨਾਂ ਨੇ ਜਿਹੜਾ 8 ਜਨਵਰੀ 1998 ਦਾ ਹਵਾਲਾ ਦੇ ਕੇ ਕਿਹਾ ਕਿ ਕਿਵੇਂ ਬੀਜੇਪੀ ਨੇ ਉੱਥੇ ਗਾਜ਼ੀਆਬਾਦ ਦੇ ਵਿੱਚ ਗੁਰਦੁਆਰਾ ਡਿਸਟਰੋਏ ਕੀਤਾ ਸੀ। ਜੀ। ਔਰ ਉਹਨਾਂ ਨੇ ਕਿਹਾ ਕਿ ਵੀ ਕੰਪਲੀਟ ਐਬਸੈਂਸ ਆਫ ਨਿਊਜ਼ ਅਬਾਊਟ 8 ਜਨਵਰੀ 1998 ਗੁਰਦੁਆਰਾ ਇਨ ਗਾਜ਼ੀਆਬਾਦ ਡਿਮੋਲਿਸ਼ ਇਨ ਦਾ ਮੀਡੀਆ ਕਰੰਟਲੀ ਨਿਊਜ਼ ਸਟਿਲ ਲੋਸਟ 20 years on। ਔਰ ਉਸ 'ਚ ਉਹਨਾਂ ਨੇ about 6.org ਦਾ ਹਵਾਲਾ ਦੇ ਕੇ ਉਸ ਖਬਰ ਦਾ ਹਵਾਲਾ ਦਿੱਤਾ ਹੈ। ਔਰ ਅਖੀਰ 'ਚ ਉਹਨਾਂ ਨੇ ਕਿਹਾ ਕਿ ਸਿੱਖ ਬ੍ਰਦਰਸ ਐਂਡ ਸਿਸਟਰਸ who have never spoken about demolishing Gurdwara Dangmar, Gyan Godadi and now Mangu Math in Odisha are now blindly speaking against the protests on Nankana Sahib। Question: do we now think of these people who carry atrocities in Hindustan as our brothers and we are not speak against them? We condemn the actions against Gurdwara Nankana Sahib but doesn't mean our views are biased। My sincere apologies for a very passionate email। ਜੀ। ਔਰ ਮੈਂ ਸਮਝਦਾ ਕਿ ਵੀ ਬਿਲਕੁਲ ਠੀਕ ਜਿਹੜਾ ਇਹਨਾਂ ਨੇ ਤਰਜਮਾਨੀ ਕੀਤੀ ਹੈ ਸਿੱਖ ਸੈਂਟੀਮੈਂਟਸ ਦੀ, ਮਨਦੀਪ ਸਿੰਘ ਹੋਰਾਂ ਨੇ, ਜੀ। ਕਿ ਭਾਈ ਇੱਕ ਪਾਸੇ ਜਿੱਥੇ ਇੰਨਾ ਕੁਝ ਹੋ ਰਿਹਾ ਉੱਥੇ ਜਿਨ੍ਹਾਂ ਦੀਆਂ ਜ਼ਬਾਨਾਂ ਨੂੰ ਜੰਦੇ ਲੱਗੇ ਹੁੰਦੇ ਨੇ, ਬਿਲਕੁਲ। ਉਹ ਜਿਹੜੇ ਨੇ ਉਛਲ ਉਛਲ ਕੇ ਰਹੇ ਗੱਲਾਂ ਆ। ਕਰ ਰਹੇ ਨੇ। ਸੋ ਇਹ ਇੱਕ ਪੋਜ਼ਿਟਿਵ ਮੈਂ ਟ੍ਰੈਂਡ ਦੇਖਦਾ ਕਿ ਇਸੇ ਤਰ੍ਹਾਂ ਸਾਡੇ ਵਿਊਅਰ ਮੁਹੰਮਦ ਰਸ਼ੀਦ ਇਕਬਾਲ ਮੀਆਂ ਜੀ ਨੇ ਵੀ ਸਾਨੂੰ ਲਿਖਿਆ ਫਰੋਮ ਮੁਜ਼ੱਫਰਾਬਾਦ, ਆਜ਼ਾਦ ਕਸ਼ਮੀਰ ਤੋਂ। ਉਹਨਾਂ ਨੇ ਕਿਹਾ ਕਿ ਵੀ ਡੀਅਰ ਡਾਕਟਰ ਅਮਰਜੀਤ ਸਿੰਘ ਸਾਹਿਬ ਐਂਡ ਸਵੀਟ ਸਿਸਟਰ ਨੀਲਮ ਕੌਰ, अस्सलाम वालेकुम and Sat Shri Akal। Sir, I was feeling threatened that India and its agencies would never tolerate the love relationship between Pakistan and our Sikh brothers. A letter in this regard had already been sent to the Ministry of Interior and sought to address this potential threat. Eventually, this potential threat became the fore in the form of reality. The first Nankana Sahib incident happened. Indian media have exaggerated the incident and started false propaganda on it. Then yesterday, a Sikh brother was killed in Peshawar by Indian agents. Dr. Sahib, I assure you and all of us Sikh brethren living all over the world that no one has attacked the Gurdwara in Nankana Sahib and no one can dare to do so. If anyone ever thought to do so, first he would face Pakistani Muslims. Before our Sikh brothers, he would have to jump on the dead bodies of Pakistani Muslims. Inshallah, we will never allow India's conspiracies to succeed with our alliance between Sikhs and Muslims. और मोहम्मद रशीद इकबाल मियाँ जी बहुत शुक्रिया, ਤੁਸੀਂ ਬਿਲਕੁਲ ਠੀਕ ਸੈਂਟੀਮੈਂਟਸ ਦਿੱਤੇ ਨੇ, ਕਿਉਂਕਿ ਦੂਸਰੀ ਟਾਰਗੇਟ ਕਿਲਿੰਗ ਮੈਨੂੰ ਭੁਲੇਖਾ ਨਹੀਂ ਹੈ ਕਿ ਪਹਿਲੀ ਵਾਰੇ ਤਾਂ ਕਿਤੇ ਨਾ ਕਿਤੇ ਲੈਕਸ ਜਾਂ ਉਹ ਜਨੂਨ ਔਰ ਪਰਸਨਲ ਪਾਰਟ ਉਸ ਦਾ ਹਿੱਸਾ ਹੈ ਜਿਹਨੂੰ ਇੰਡੀਆ ਨੇ ਟੂ ਦਾ ਹਿਲਟ ਯੂਜ਼ ਕੀਤਾ। ਔਰ ਇਹਦੇ 'ਚ ਵੀ ਜੇ
ਈਵਨ ਇਹ ਕਾਰਾ ਕਰਨ ਵਾਲਾ ਬੰਦਾ ਇਹਨਾਂ ਦੇ ਜ਼ਰੂਰ ਬੈਂਕ ਅਕਾਊਂਟ ਔਰ ਇਹਨਾਂ ਦੇ ਕਨੈਕਸ਼ਨਸ ਇਨਵੈਸਟੀਗੇਟ ਕੀਤੇ ਜਾਣੇ ਚਾਹੀਦੇ ਨੇ। ਜੀ। ਅੱਜ ਕੱਲ ਇਹ ਕੋਈ ਨਹੀਂ ਹੈ ਕਿ ਜੀ ਕਿਸ ਨਾਂ ਦੇ ਥੱਲੇ ਕਿਹਨੇ ਕੀਤਾ, ਏਜੰਸੀਆਂ ਕਿੱਥੇ ਨੇ। ਪਰ ਪਿਸ਼ਾਵਰ ਦੀ ਘਟਨਾ ਵਿਦਨ ਜਿਹੜਾ ਉਹ ਇਹ ਡੇ ਕਰਵਾ ਦੇਣਾ, ਇਹ ਦੱਸਦਾ ਹੈ ਕਿ ਵੀ ਇਸ ਚੋਂ ਉਹ ਕੀ ਕੱਢਣਾ ਚਾਹੁੰਦੇ ਨੇ। ਔਰ ਚਾਹੀਦਾ ਤਾਂ ਇਹ ਸੀ ਕਿ ਪਾਕਿਸਤਾਨ ਇੰਡੀਆ ਦੇ ਚਾਰਜਡ ਅਫੇਅਰ ਨੂੰ ਉਹਨੇ ਤਲਬ ਕੀਤਾ ਹੁੰਦਾ ਜੋ ਭਾਰਤ 'ਚ ਮੁਸਲਮਾਨਾਂ ਨਾਲ ਹੋ ਰਿਹਾ ਹੈ, ਜੋ ਹੋਰ ਲਿੰਚਿੰਗਸ ਔਰ ਘਟਨਾਵਾਂ ਹੋ ਰਹੀਆਂ ਨੇ। ਔਰ ਮੈਂ ਸਮਝਦਾ ਵੀ ਪਾਕਿਸਤਾਨ ਨੂੰ, ਇਮਰਾਨ ਖਾਨ ਸਾਹਿਬ ਨੂੰ, ਆਪਣੀ ਟੀਮ ਨੂੰ ਵਿਪ ਅਪ ਕਰਨਾ ਪਏਗਾ ਕਿਤੇ ਨਾ ਕਿਤੇ, ਤਾਂ ਕਿ ਜਿਹੜਾ ਇੰਡੀਅਨ ਗੇਮ ਹੈ ਉਸ ਤੋਂ 4 ਕਦਮ ਅੱਗੇ ਰਹਿਣ। ਬਹੁਤ ਵਾਰ ਇਹ ਹੁੰਦਾ ਹੈ ਕਿ ਉਹ ਡਿਫੈਂਸਿਵ ਮੋਡ 'ਚ ਚਲੇ ਜਾਂਦੇ ਨੇ ਜਾਂ ਰਿਐਕਟਿਵ ਮੋਡ 'ਚ ਹੁੰਦੇ ਨੇ। ਸੋ ਈਵਨ ਡਿਪਲੋਮੇਸੀ ਦੇ ਵਿੱਚ ਵੀ ਇਹ ਠੀਕ ਹੈ ਕਿ ਟੂ ਮਚ ਐਗਰੈਸਿਵਨੈਸ ਡਿਪਲੋਮੇਸੀ 'ਚ ਨਹੀਂ ਹੋਣੀ ਚਾਹੀਦੀ, ਪਰ ਬਿਲਕੁਲ ਤੁਸੀਂ ਸੁੱਤੇ ਹੀ ਰਹੋ ਤੇ ਉਹ ਦੂਸਰਾ ਹੀ ਜਿਹੜਾ ਆਪਣੇ ਝੂਠ ਨੂੰ ਵੀ ਵੇਚੀ ਜਾਏ ਤੇ ਤੁਸੀਂ ਆਪਣੇ ਸੱਚ ਨੂੰ ਵੀ ਜਿਹੜਾ ਉਹ ਉਜਾਗਰ ਨਾ ਕਰ ਸਕੋ, ਇਹ ਫਿਰ ਕਿਤੇ ਨਾ ਕਿਤੇ ਫੇਲਿਅਰ ਹੁੰਦੀ ਹੈ। ਔਰ ਬਹੁਤ ਸਾਰੀਆਂ ਲਿਖਤਾਂ ਨੇ, ਕੁਝ ਨੂੰ ਅਸੀਂ ਫਿਰ ਆਉਣ ਵਾਲੇ ਦਿਨਾਂ 'ਚ ਫਿਰ ਦੇਖਾਂਗੇ। ਔਰ ਅਸੀਂ ਇਹ ਸਮਝਦੇ ਹਾਂ ਵੀ ਉਹਨਾਂ ਅਸੀਂ ਸਾਰੇ ਹੀ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਜਜ਼ਬਾਤੀ ਸਾਂਝ ਦਿਖਾਈ ਹੈ ਬਾਬੇ ਨਾਨਕ ਨਾਲ। ਔਰ ਮੈਂ ਇਹ ਸਮਝਦਾ ਹਾਂ ਵੀ ਇਹ ਕੋਈ ਗੁਰੂ ਨਾਨਕ ਸਾਹਿਬ ਦੀ ਸਾਂਝ, ਕੋਈ ਸਾਡੇ ਨਾਲ ਗੁਰੂ ਤਾਂ ਨੇ, ਸਾਡੇ ਪਹਿਲੇ ਗੁਰੂ ਨੇ, ਸਿੱਖ ਧਰਮ ਦੇ ਬਾਨੀ ਨੇ, ਪਰ ਬਾਬਾ ਨਾਨਕ ਉਨੇ ਹੀ ਸਾਡੇ ਨੇ ਜਿੰਨੇ ਕਿ ਸਾਡੇ ਮੁਸਲਮਾਨ ਭਰਾ, ਜਿੱਥੇ ਜਿਸ ਮੁਲਕ ਸਾਡਾ ਮੱਕਾ ਮਦੀਨਾ ਹੈ। ਔਰ ਪੰਜਾਬ ਦੀਆਂ ਲੋਕ ਬੋਲੀਆਂ ਦੇ ਵਿੱਚ ਇਹ ਬੋਲੀ 5 ਸਦੀਆਂ ਤੋਂ ਰਹੀ ਹੈ, ਬਾਬਾ ਨਾਨਕ ਸ਼ਾਹ ਫਕੀਰ, ਸਿੱਖ ਦਾ ਕਾ ਗੁਰੂ, ਮੁਸਲਮਾਨ ਕਾ ਪੀਰ। ਸੋ ਜ਼ਾਹਰ ਹੈ ਕਿ ਨਨਕਾਣਾ ਸਾਹਿਬ ਉਨਾ ਹੀ ਪਿਆਰ ਹੈ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਵੀ। ਔਰ ਅਸੀਂ ਹਕੂਮਤ ਤੋਂ ਜ਼ਰੂਰ ਇਹ ਆਸ ਕਰਦੇ ਹਾਂ ਕਿ ਫਿਊਚਰ ਦੇ ਵਿੱਚ ਥੋੜਾ ਜਿਹਾ ਅਲਰਟਨੈਸ ਦਾ ਪਾਰਟ, ਪ੍ਰੋਪਰ ਸਿਕਿਉਰਿਟੀ, ਔਰ ਐਟਲੀਸਟ ਵਿਦਨ ਆਪਣੀ ਏਜੰਸੀਆਂ ਨੂੰ ਵੀ ਕਿ ਉਹ ਜੋ ਲੋਕਾਂ ਦੇ ਵਿੱਚ ਚੱਲ ਰਿਹਾ ਹੁੰਦਾ ਹੈ ਜਾਂ ਭਰਮ ਭੁਲੇਖੇ ਪਾਏ ਜਾ ਰਹੇ ਹੁੰਦੇ ਨੇ ਉਹਨਾਂ ਬਾਰੇ ਵੀ ਵਾਰਨ ਕਰ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਹ ਸਾਰੀ ਜਾਣਕਾਰੀ ਤੋਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਫਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ